ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਤਿਵਾਨਾ, ਫਰਿਜਨੋ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬੈਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ, ਬਿਜ਼ਨਸ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਹਨਾਂ ਤੋਂ ਤੁਸੀਂ ਕੋਈ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਕੰਮ ਹੈ ਕਰਵਾ ਸਕਦੇ ਹੋ। 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਨਵਜੋਤ ਸਿੱਧੂ ਦੀ। ਉਸ ਨੂੰ ਲੈ ਕੇ ਕਈ ਜਿਹੜੀਆਂ ਕਿਆਸ ਰਾਈਆਂ ਉਹ ਚੱਲ ਰਹੀਆਂ। ਦੇਖੋ, ਇਸ ਵੇਲੇ ਜੇ ਦੇਖਿਆ ਜਾਵੇ ਤਾਂ ਧਿਆਨ ਭਟਕਾਉਣ ਦਾ ਸਭ ਤੋਂ ਬਿਹਤਰੀਨ ਤਰੀਕੇ ਦੇ ਵਿੱਚ ਉਲਝਾ ਦਿੱਤੇ ਗਏ ਆ ਜੀ ਮਸਲੇ ਬਹੁਤੇ। ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ ਕਿਆਸ ਰਾਈਆਂ ਦਿਨ ਭਰ ਲੱਗਦੀਆਂ ਰਹੀਆਂ। ਪ੍ਰਗਟ ਸਿੰਘ ਤੇ ਰਾਜਾ ਵੜਿੰਗ ਉਹਨਾਂ ਨੂੰ ਮਿਲ ਕੇ ਗਏ। ਜਿਹੜੀ ਵੀਡੀਓ ਜਾਰੀ ਕੀਤੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਜਦੋਂ ਆਪਾਂ ਕੱਲ ਗੱਲ ਕੀਤੀ ਸੀਗੀ, ਜਿਹੜੇ ਉਹਦੇ ਵਿੱਚ ਮੈਂ ਇਸ਼ੂ ਤੁਹਾਨੂੰ ਗਣਾਏ ਸੀ, ਉਹੀ ਇਸ਼ੂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਗਣਾਏ। ਉਹਦੇ ਵਿੱਚ ਉਹਨਾਂ ਮੰਤਰੀਆਂ ਵਾਲੀ ਗੱਲ ਤਾਂ ਨਹੀਂ ਕੀਤੀ ਜਿਹੜੇ ਚੱਲ ਰਿਹਾ ਸੀਗਾ, ਕਿਉਂਕਿ ਦੋ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਤਾਂ DGP ਤੇ ਇੱਕ ਐਡਵੋਕੇਟ ਜਨਰਲ ਵਾਲਾ ਮੁੱਦਾ। ਉਹਨਾਂ ਨੇ ਦੋਨੋਂ ਉਹ ਮੁੱਦੇ ਉਹਦੇ ਵਿੱਚ ਉਠਾਏ ਕਿ ਉਹਨਾਂ ਦੇ ਅਸਤੀਫਾ ਦੇਣ ਦਾ ਮਕਸਦ ਆ ਹੈ। ਇਹ ਵੀ ਕਹਿ ਦਿੱਤਾ ਕਿ ਮੈਂ ਅੜੂੰਗਾ, ਮੈਂ ਲੜੂੰਗਾ, ਚਾਹੇ ਨੁਕਸਾਨ ਹੁੰਦਾ ਹੋ ਜਾਏ। ਇਹਨੂੰ ਲੈ ਕੇ ਜਿਹੜੇ ਪਟਿਆਲਾ ਤੋਂ MLAs ਨੇ, ਉਹ ਤਕਰੀਬਨ ਉਹਨਾਂ ਨੇ ਦੂਰੀ ਬਣਾਈ ਹੋਈ ਹੈ ਨਵਜੋਤ ਸਿੰਘ ਸਿੱਧੂ ਤੋਂ। ਇੱਥੋਂ ਤੱਕ ਕਿ ਜਿਹੜਾ ਇੱਕ ਸ਼ਰਾਬ ਦੇ ਨਾਲ ਜਿਹਦਾ ਨਾਮ ਜੁੜਦਾ ਸੀ, ਜਿਹਦੇ ਘਰੇ ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨ ਬਣਨ ਤੋਂ ਬਾਅਦ ਗਏ ਸੀ, ਤੇ ਇਹ ਗੱਲ ਆਖੀ ਸੀਗੀ ਕਿ ਇਹਦੀ ਚੋਣ ਮੇਰੀ ਚੋਣ ਹੈ, ਜਿੰਨੀ ਵਾਰੀ ਮੈਨੂੰ ਆਉਣਾ ਪਿਆ ਮੈਂ ਇਹਦੀ ਚੋਣ ਦੇ ਵਾਸਤੇ ਆਊਂਗਾ। ਉਹ ਬੰਦਾ ਵੀ ਨਹੀਂ ਲੱਭਿਆ ਕੱਲ ਦਾ, ਕਿਉਂਕਿ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਕੁਝ ਇਸ ਕਿਸਮ ਦੇ ਨਾਲ ਇਹ MLAs ਵਿਹਾਰ ਕਰ ਰਹੇ ਆ। ਹਾਲਾਂਕਿ ਇਹ ਨਹੀਂ ਆ ਕਿ MLA ਸਾਰੇ ਟੁੱਟ ਗਏ। MLAs ਦਾ ਇੱਥੇ ਪਟਿਆਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਆਉਣਾ ਜਾਰੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੰਨੀ ਇੱਕ ਗੱਲ ਮੁੱਖ ਮੰਤਰੀ ਹੋਰਾਂ ਨੂੰ ਆਖੀ ਆ ਕਿ ਇੱਕ ਦੋ ਦਿਨ ਰੁਕ ਜਾਓ, ਗੱਲ ਕਰ ਲੈਂਦੇ ਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ, ਗੱਲਬਾਤ ਦੀ ਪੇਸ਼ਕਸ਼ ਕੀਤੀ ਆ, ਤੇ ਇਹ ਵੀ ਕਿਹਾ ਕਿ ਨਾਰਾਜ਼ਗੀ ਵਾਲੇ ਮੁੱਦਿਆਂ ਦੇ ਉੱਤੇ ਮੁੜ ਕੇ ਵਿਚਾਰ ਕੀਤਾ ਜਾਊਗਾ। ਮੇਰੀ ਜਾਣਕਾਰੀ ਦੇ ਮੁਤਾਬਕ ਰਾਤ ਲੇਟ ਨਾਈਟ ਵੀ ਮੰਤਰੀ ਮੰਡਲ ਦੀ ਮੀਟਿੰਗ ਚੱਲਦੀ ਰਹੀ ਆ, ਜਿਹਦੇ ਵਿੱਚ ਇਹ ਦੋ ਜਿਹੜੇ ਇਸ਼ੂਜ਼ ਨੇ, ਜਿਹਦੇ ਵਿੱਚ DGP ਦੀ ਨਿਯੁਕਤੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਵਾਲਾ ਮੁੱਦਾ ਚੱਲਦਾ ਰਿਹਾ। ਇਹਦੇ ਵਿੱਚ ਦੋ ਫਾੜ ਹੈ ਕਾਂਗਰਸ ਦੇ ਵਿੱਚ। ਇੱਕ ਤਾਂ ਉਹ ਕਹਿੰਦੇ ਨੇ ਕਿ ਠੀਕ ਹੈ, ਨਵਜੋਤ ਸਿੰਘ ਸਿੱਧੂ ਦੇ ਮਸਲੇ ਉਹਨੇ ਠੀਕ ਚੁੱਕੇ ਆ ਕਿ ਇਹਨਾਂ ਨੂੰ ਕਿਉਂ ਨਿਯੁਕਤ ਕੀਤਾ ਗਿਆ। ਇੱਕ ਦੂਜਾ ਧੜਾ, ਭਾਰੂ ਧੜਾ, ਜਿਨ੍ਹਾਂ ਨੇ ਇਹ ਲਵਾ ਲਏ, ਉਹ ਕਹਿੰਦੇ ਨਹੀਂ, ਇਸ ਮਾਮਲੇ ਦੇ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ, ਸਮਝੌਤਾ ਤੁਸੀਂ ਨਾ ਕਰੋ। ਜਿਹੜੇ ਮੁੱਦਿਆਂ ਨੂੰ ਲੈ ਕੇ 17 ਦੇ ਵਿੱਚ ਤੁਸੀਂ ਸਰਕਾਰ ਬਣਾਈ ਸੀ, ਉਹ ਮੁੱਦੇ ਇਹਦੇ ਨਾਲ ਬੜੇ ਜੁੜੇ ਹੋਏ ਨੇ, ਬਹੁਤ ਡੀਪਲੀ ਜੁੜੇ ਹੋਏ ਨੇ। 18 ਨੁਕਾਤੀ ਪ੍ਰੋਗਰਾਮ ਜਿਹੜਾ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀ, ਉਹ ਵੀ ਇਹਦੇ ਨਾਲ ਜੁੜੇ ਹੋਏ ਨੇ। ਜਿਹੜਾ 5 ਨੁਕਾਤੀ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਆਇਆ ਸੀ, ਉਹ ਵੀ ਇਹਦੇ ਨਾਲ ਜੁੜਿਆ ਹੋਇਆ। ਜੇ ਤੁਸੀਂ DGP ਹੀ ਉਹ ਲਾ ਲੋਗੇ, ਜਿਨ੍ਹਾਂ ਦੀਆਂ ਹੁਣ ਉਹ ਰਿਪੋਰਟਾਂ ਵਾਇਰਲ ਨੇ, ਇੱਕ ਵਾਰੀ ਫਿਰ 2015 ਦੇ ਵਿੱਚ ਕਿਵੇਂ ਉਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਉਦੋਂ ਦੀ ਸੱਤਾਧਾਰੀ ਧਿਰ ਨੂੰ ਕਲੀਨ ਚਿੱਟ ਦਿੱਤੀ ਸੀ, ਤੇ 2 ਗੁਰਸਿੱਖ ਮੁੰਡਿਆਂ ਨੂੰ ਚੁੱਕ ਕੇ ਉਹਨਾਂ ਦੇ ਉੱਤੇ 3rd ਡਿਗਰੀ ਤਸ਼ੱਦਦ ਪੁਲਿਸ ਨੇ ਕੀਤਾ ਸੀ। ਉਦੋਂ ਤਾਂ ਇਹ ਵੀ ਆਖਿਆ ਗਿਆ ਸੀ ਕਿ ਇਹਦੇ ਪਿੱਛੇ ਖਾਲਿਸਤਾਨੀ ਧਿਰਾਂ ਨੇ, ਉਹ ਕੈਨੇਡਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਬਹਿ ਕੇ ਇਹਨਾਂ ਦੀ ਮਦਦ ਕਰ ਰਹੇ ਸੀ। ਉਹ ਧਿਰਾਂ ਕਿੱਥੇ ਨੇ? ਕੌਣ ਸੀ ਉਹ ਧਿਰਾਂ ਜਿਨ੍ਹਾਂ ਦੇ ਬਾਰੇ ਅੱਜ ਤੱਕ ਇਹਨਾਂ ਨੂੰ ਪਤਾ ਹੀ ਨਾ ਲੱਗਿਆ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਤੁਸੀਂ ਕੋਈ ਗੁਰਸਿੱਖ ਵਿਅਕਤੀ ਤਾਂ ਛੱਡੋ, ਕੋਈ ਜਿਹੜਾ ਗੁਰਸਿੱਖ ਵੀ ਨਹੀਂਗਾ, ਉਹ ਵੀ ਜਿਹੜਾ ਗੁਰੂ ਨਾਨਕ ਨਾਮ ਲੇਵਾ ਹੈ ਨੇੜੇ, ਉਹਦੇ ਮਾੜਾ ਮੋਟਾ ਵੀ ਉਹਦਾ ਨਾਮ ਲੇਵਾ, ਉਹ ਵੀ ਬੇਅਦਬੀ ਦੇ ਬਾਰੇ ਚ ਕਦੀ ਸੋਚ ਨਹੀਂ ਸਕਦਾ। ਇੱਕ ਗੁਰਸਿੱਖ ਕਿਵੇਂ ਸੋਚ ਸਕਦਾ? ਇਹ ਪੋਸੀਬਲ ਹੀ ਨਹੀਂ ਆ। ਪਰ ਇੱਕ ਸਾਜ਼ਿਸ਼ ਸੀ, ਮੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਿੱਖਾਂ ਦੀ ਗੱਲ, ਸਿੱਖਾਂ ਦੇ ਗਲ ਹੀ ਮੜ ਦਿਓ। ਮੰਨ ਲਓ ਜੇ ਉਦੋਂ ਸਿੱਖ ਭਾਈਚਾਰਾ ਇਕੱਤਰ ਨਾ ਹੁੰਦਾ, ਇਹਦੀ ਗੰਭੀਰਤਾ ਜਿਹੜੀ ਅਸਲ ਦੇ ਵਿੱਚ ਮੁੱਦੇ ਦੀ ਹੈ, ਜੇ ਸਿੱਖ ਭਾਈਚਾਰਾ ਇਕੱਤਰ ਨਾ ਹੁੰਦਾ, ਉਹ ਮੁੰਡੇ ਰਿਹਾ ਨਾ ਹੁੰਦੇ, ਤੇ ਅੱਜ ਹਾਲਾਤ ਕੀ ਬਣਨੇ ਸੀਗੇ? ਇਸ ਪੱਖੋਂ
ਕਿ ਇਹ ਆਪਣੇ ਗੁਰੂ ਦੀ ਬੇਅਦਬੀ ਕਰਦੇ ਆ, ਉਹਨੂੰ ਰੂੜੀਆਂ ਦੇ ਉੱਤੇ ਖਿਲਾਰਦੇ ਆ, ਉਹਨੂੰ ਛੱਪੜਾਂ ਦੇ ਵਿੱਚ ਸੁੱਟ ਦਿੰਦੇ ਆ। ਇਹੋ ਜਿਹੇ ਹਾਲਾਤ ਬਣਾ ਦੇਣੇ ਸਨ। ਕੁਝ ਉਹਨਾਂ ਤਾਕਤਾਂ ਨੇ ਜਿਹੜੀਆਂ ਉਸ ਬੇਅਦਬੀ ਦੇ ਪਿੱਛੇ ਸਨ ਤਾਕਤਾਂ, ਅੱਜ ਤੱਕ ਉਹ ਨੰਗੀਆਂ ਨਹੀਂ ਹੋ ਸਕੀਆਂ। ਇਸ ਕਰਕੇ ਮਾਮਲਾ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕਿਆ ਬਹੁਤ ਗੰਭੀਰ ਹੈ। ਐਡਵੋਕੇਟ ਜਨਰਲ ਵਾਲਾ ਮਾਮਲਾ ਵੀ ਗੰਭੀਰ ਹੈ। ਇਸ ਕਰਕੇ ਗੰਭੀਰ ਹੈ ਕਿ ਜਿਹੜਾ ਬੰਦਾ ਇਹ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਆ ਉਹਨਾਂ ਨੂੰ ਬਚਾਉਂਦਾ ਰਿਹਾ। ਦੇਖੋ, ਉਹਨਾਂ ਨੂੰ ਵਕੀਲ ਕਰਨ ਦਾ ਪੂਰਾ ਹੱਕ ਹੈ, ਵਕੀਲ ਨੂੰ ਪੂਰਾ ਹੱਕ ਹੈ ਕਿ ਉਹ ਸੰਬੰਧਿਤ ਕਿਸੇ ਵੀ ਧਿਰ ਦੇ ਵਜੋਂ ਪੇਸ਼ ਹੋ ਸਕੇ। ਇਹ ਕੋਈ ਇਲੀਗਲ ਕੰਮ ਨਹੀਂ ਕੀਤਾ ਏਪੀਐਸ ਦਿਓਲ ਹੋਰਾਂ ਨੇ, ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ, ਪਰ ਕਨਫਲਿਕਟ ਆਫ ਇੰਟਰਸਟ ਜਿਹੜਾ ਉਹ ਤਾਂ ਪੈਦਾ ਹੋ ਗਿਆ ਨਾ। ਇਹ ਵਕਾਲਤ ਦੇ ਵਿੱਚ ਹੈ ਕਿ ਜਿਹੜਾ ਵਿਅਕਤੀ ਇੱਕ ਧਿਰ ਦੇ ਵਜੋਂ ਪੇਸ਼ ਹੋਇਆ, ਮੰਨ ਲਓ ਦੋ ਜਾਣਿਆਂ ਦਾ ਝਗੜਾ, ਮੇਰਾ ਤੇ ਕਿਸੇ ਸਾਹਮਣੇ ਨੱਥਾ ਸਿੰਘ ਦਾ ਝਗੜਾ, ਜਿਹੜਾ ਵਕੀਲ ਮੇਰੇ ਵੱਲੋਂ ਪੇਸ਼ ਹੋ ਗਿਆ ਕਿਸੇ ਮਾਮਲੇ 'ਚ, ਉਹ ਨੱਥਾ ਸਿੰਘ ਦੇ ਵੱਲੋਂ ਪੇਸ਼ ਨਹੀਂ ਹੋ ਸਕਦਾ ਅਗਲੀ ਵਾਰੀ। ਇਹ ਐਥਿਕਸ ਨੇ, ਕੁਝ ਕਨਫਲਿਕਟ ਆਫ ਇੰਟਰਸਟ ਹੈ। ਤੇ ਜਿਹੜਾ ਬੰਦਾ ਉਹਨਾਂ ਦੇ ਵਾਸਤੇ ਪੇਸ਼ ਹੁੰਦਾ ਰਿਹਾ, ਉਹ ਹੁਣ ਅਗਵਾਈ ਕਰੂਗਾ ਉਹਨਾਂ ਵਕੀਲਾਂ ਦੀ ਜਿਨ੍ਹਾਂ ਨੇ ਬਿਨਾਂ ਕਿਸੇ ਸ਼ੱਕ ਦੇ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਵੀ ਅਦਾਲਤਾਂ ਜਾਣਾ। ਉਹਦੇ ਤੋਂ ਇਨਸਾਫ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਇਹਦਾ ਹੱਲ ਕੀ ਹੁੰਦਾ? ਇਹਨਾਂ ਦੋ ਅਫਸਰਾਂ ਦੀ ਨਿਯੁਕਤੀ ਦਾ ਕੱਲ ਮੁੱਖ ਮੰਤਰੀ ਨੇ ਡੀਜੀਪੀ ਦੇ ਨਾਲ ਵੀ ਗੱਲਬਾਤ ਕੀਤੀ ਹੈ, ਐਡਵੋਕੇਟ ਜਨਰਲ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅੱਜ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲ ਆਊਗਾ। ਬਿਲਕੁਲ ਜੀ, ਬਿਲਕੁਲ। ਇੱਕ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਤਾਂ ਨਹੀਂ ਸਰੂਗਾ। ਤਾਂ ਇਹ ਜਿਹੜੀ ਆਪਾਂ ਗੱਲ ਕਰਦੇ ਹਾਂ, ਸਮੱਸਿਆ ਕਿਉਂ ਹੋਈ ਆ, ਐਡੀ ਦੂਰ ਤਾਈਂ ਪਹੁੰਚ ਗਈ ਆ, ਪਰ ਕਈ ਜਿਹੜੇ ਲੁਕਵੇਂ ਚਿਹਰੇ ਆ ਉਹ ਕਿਉਂ ਚੁੱਪ ਕਰਕੇ ਬੈਠੇ? ਦੇਖੋ, ਇਹਦੇ ਵਿੱਚ ਇੱਕ ਤਾਂ ਜਿਹੜਾ ਜੀ ਪੰਜਾਬ ਦੇ ਵਿੱਚ ਇੱਕ ਖਾਸ ਖਿੱਤੇ ਦੇ ਵਿੱਚ ਵੋਟ ਬੈਂਕ ਨੂੰ ਤੁਹਾਨੂੰ ਸਾਹਮਣੇ ਰੱਖਣਾ ਪਊਗਾ। ਉਹ ਵੋਟ ਬੈਂਕ ਕਿਹਨਾਂ ਦਾ? ਅੱਜ ਬੇਸ਼ੱਕ ਸਰਸੇ ਵਾਲਾ ਜੇਲ੍ਹ ਦੇ ਅੰਦਰ ਰੇਪ ਤੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ, ਪਰ ਉਹਦਾ ਡੇਰਾ ਤਾਂ ਉੱਥੇ ਹੀ ਹੈ ਨਾ, ਤੇ ਉਹਦਾ ਵੋਟ ਬੈਂਕ ਅਜੇ ਵੀ ਹੈਗਾ। ਬੇਸ਼ੱਕ ਡੇਰੇ ਦੇ ਅੰਦਰ ਵੀ ਪਾਟੋ ਧਾੜ ਹੈਗੀ ਆ, ਪਰ ਡੇਰਾ ਇਸ ਕਿਸਮ ਦਾ ਹੈ ਕਿ ਉਹ ਪਾਟੋ ਧਾੜ ਬਾਹਰ ਨਹੀਂ ਆਉਣ ਦਿੰਦਾ। ਬਹੁਤ ਕਿਤੇ ਘੱਟ ਸਮੇਂ ਦੇ ਉੱਤੇ ਉਹ ਪਾਟੋ ਧਾੜ ਬਾਹਰ ਆਈ। ਯਾਦ ਕਰੋ, ਜਿਹੜਾ ਇੱਕ ਧੜਾ ਪ੍ਰੈਸ ਕਾਨਫਰੰਸਾਂ ਕਰਦਾ ਸੀ ਬਾਹਰ ਆ ਕੇ, ਉਹ ਚੁੱਪ ਕਿਉਂ ਕਰ ਗਿਆ? ਪਿਛਲੇ ਸਮੇਂ ਤੋਂ ਚੁੱਪ ਕਰਵਾ ਲਿਆ ਗਿਆ। ਚੁੱਪ ਕਿਹਨਾਂ ਨੇ ਕਰਵਾਇਆ? ਉਹ ਸਭ ਨੂੰ ਪਤਾ ਹੈ। ਅੰਦਰੂਨੀ ਹੀ ਬੰਦੇ ਬੈਠੇ ਨੇ ਜਿਨ੍ਹਾਂ ਨੇ ਚੁੱਪ ਕਰਵਾ ਲਿਆ। ਉਹਦਾ ਵੋਟ ਬੈਂਕ ਅੱਜ ਵੀ ਮਾਲਵੇ ਦੇ ਖੇਤਰ ਦੇ ਵਿੱਚ, ਖਾਸ ਤੌਰ ਦੇ ਉੱਤੇ ਮਾਲਵੇ ਦੇ ਅੰਦਰ ਇੱਕ ਖਾਸ ਖਿੱਤੇ ਦੇ ਵਿੱਚ ਬਹੁਤ ਜ਼ਿਆਦਾ, ਉਹਦੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। 2022 ਦੀਆਂ ਚੋਣਾਂ ਆ ਰਹੀਆਂ। 2022 ਦੀਆਂ ਚੋਣਾਂ ਦੇ ਵਿੱਚ ਉਹਨੂੰ ਇੱਕ ਵਾਰੀ ਫੇਰ ਪੜੋਸਿਆ ਜਾ ਰਿਹਾ ਉਸ ਡੇਰੇ ਦੇ ਵੋਟਰਾਂ ਨੂੰ। ਇਹ ਜਿੰਨੀਆਂ ਸਮੱਸਿਆਵਾਂ ਨੇ, ਇਹ ਲੁਕਵੇਂ ਚਿਹਰੇ ਜਿਹੜੇ ਬੈਠੇ ਆ ਪਿੱਛੇ, ਇਹ ਉਹਨਾਂ ਦੇ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਇਹਦੇ ਦੋ ਕਾਰਨ ਹੋ ਸਕਦੇ ਨੇ ਜੇ ਦੋ ਤਰੀਕੇ ਦੇ ਨਾਲ ਉਹਨਾਂ ਨੇ ਇਹਦਾ ਲਾਹਾ ਲੈਣਾ। ਇੱਕ ਤਾਂ ਉਹ ਡੇਰੇ ਨੂੰ ਦੱਸਣ ਦੇ ਵਿੱਚ ਸਫਲ ਹੋਣਗੇ ਕਿ ਜੀ ਦੇਖੋ, ਅਸੀਂ ਤਾਂ ਤੁਹਾਡੀ ਗੱਲ ਕੀਤੀ, ਮੰਨ ਲਓ ਫਲਾਂ ਅਫਸਰ ਆ ਜਾਂਦਾ, ਉਹਨੇ ਤਾਂ ਇਹਨਾਂ ਘਟਨਾਵਾਂ ਦੇ ਉੱਤੇ, ਬੇਅਦਬੀ ਵਾਲੀਆਂ ਘਟਨਾਵਾਂ ਦੇ ਉੱਤੇ ਬੜਾ ਸਖਤ ਸਟੈਂਡ ਲੈ ਲੈਣਾ ਸੀਗਾ, ਫਿਰ ਤੁਹਾਡੇ ਤੋਂ ਨਿਕਲਣ ਦਾ ਰਾਹ ਕਿਸੇ ਪਾਸੇ ਤੋਂ ਨਹੀਂ ਸੀ ਲੱਭਣਾ। ਉਹ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕਰਨਗੇ ਇਸ ਮਾਮਲੇ ਦੇ ਉੱਤੇ। ਔਰ ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ ਆ, ਜਿਹੜੇ ਇਸ ਵੇਲੇ ਡੀਜੀਪੀ ਲਾਏ ਗਏ ਆ, ਜਦੋਂ ਉਹ ਸਾਰਾ ਦੋਸ਼ ਉਹਦੇ ਉੱਤੇ ਦੋ ਮੁੰਡਿਆਂ ਤੇ ਮੜ ਦਿੱਤਾ ਗਿਆ ਸੀਗਾ। ਹਾਲਾਂਕਿ ਕੱਲ ਜਿਹੜੀ ਪ੍ਰੈਸ ਰਿਲੀਜ਼ ਡੀਜੀਪੀ ਦੇ ਦਫ਼ਤਰ ਦੇ ਵੱਲੋਂ ਕੀਤੀ ਗਈ, ਉਹਦੇ ਵਿੱਚ ਇਹ ਗੱਲ ਆਖੀ ਗਈ ਕਿ ਮੈਂ ਕਿਤੇ ਕਲੀਨ ਚਿੱਟ ਨਹੀਂ ਦਿੱਤੀ ਸਰਸੇ ਵਾਲੇ ਡੇਰੇ ਨੂੰ। ਜਦੋਂ ਤੁਸੀਂ ਇੱਕ ਇਨਵੈਸਟੀਗੇਸ਼ਨ, ਸੋ ਕਾਲਡ ਇਨਵੈਸਟੀਗੇਸ਼ਨ ਕਰਕੇ ਤੁਸੀਂ ਇਹ ਕਹਿਤਾ ਕਿ ਫਲਾਂ ਦੋ ਜਾਣੇ ਜ਼ਿੰਮੇਵਾਰ ਆ ਤੇ ਬਾਕੀ ਜ਼ਿੰਮੇਵਾਰੀ ਬਾਹਰਲੇ ਮੁਲਕ ਦੇ ਵਿੱਚ ਬੈਠੇ ਖਾਲਿਸਤਾਨੀ ਧਿਰਾਂ ਦੀ ਹੈ, ਇਹਦਾ ਮਤਲਬ ਤੁਸੀਂ ਉਹ ਸਾਰੀ ਜ਼ਿੰਮੇਵਾਰੀ ਮੜ ਕੇ ਕੁਝ ਲੋਕਾਂ ਦੇ ਸਿਰ ਦੇ ਉੱਤੇ ਤੇ ਸੁਰਖਰੂ ਕਰਤਾ ਨਾ ਬਾਕੀਆਂ ਨੂੰ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਇਹ ਮਕਸਦ ਸੀ, ਕਿਉਂਕਿ ਉਸ ਵੇਲੇ ਇੱਕ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਇਹ ਉਹ ਸਮਾਂ ਸੀਗਾ ਜਦੋਂ ਪ੍ਰਵਾਸੀ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਛਲ ਵੱਟੇ ਲੈ ਰਹੇ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਤਬਦੀਲੀ ਆਵੇ। ਰੋਹ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪ੍ਰਵਾਸ ਦੇ ਵਿੱਚ ਵੀ ਬਹੁਤ ਵੱਡਾ ਸੀਗਾ ਉਦੋਂ, ਤਾਂ ਕਰਕੇ ਅੰਤਰਰਾਸ਼ਟਰੀ ਤਾਰਾਂ ਦੀ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਉਦੋਂ ਕੀਤੀ ਸੀ। ਉਹੀ ਗੱਲ ਮੌਜੂਦਾ ਜਿਹੜੇ ਹੁਣ ਬਣੇ ਡੀਜੀਪੀ ਨੇ ਉਹਨਾਂ ਨੇ ਵੀ ਕੀਤੀ ਸੀਗੀ। ਜਦੋਂ ਤੁਸੀਂ ਇੱਕ ਸਾਹਮਣੇ ਲਿਆ ਕੇ ਰੱਖਤਾ ਕਿ ਆਹ ਬੰਦੇ ਨੇ, ਤੇ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਬਾਕੀ ਸਾਰੀਆਂ ਧਿਰਾਂ ਨੂੰ ਤੁਸੀਂ ਕਲੀਨ ਚਿੱਟ ਦੇਤੀ, ਉਹਦੇ ਵਿੱਚ ਕੋਈ ਕਿਸੇ ਦਾ ਹੋਰ ਦੋਸ਼ ਨਹੀਂਗਾ। ਉਹਨਾਂ ਧਿਰਾਂ ਨੂੰ ਇਹ ਕਿਹਾ ਜਾ ਰਿਹਾ ਕਿ ਦੇਖੋ ਅਸੀਂ ਉਹ ਬੰਦਾ ਫੇਰ ਮੂਹਰੇ ਲੈ ਆਂਦਾ। ਦੂਸਰਾ, ਜਿਹੜੀਆਂ ਇਹ ਘਟਨਾਵਾਂ ਵਾਪਰੀਆਂ, ਚਾਹੇ ਉਹ ਡਰੱਗ ਮਾਮਲੇ ਨੇ, ਚਾਹੇ ਬੇਅਦਬੀ ਦੀਆਂ ਘਟਨਾਵਾਂ ਨੇ,
ਜਿਸ ਸਿਆਸੀ ਧਿਰ ਦੇ ਉੱਤੇ ਇਹਨਾਂ ਦਾ ਦੋਸ਼ ਲੱਗਦਾ, ਇਹ ਬੰਦਾ ਉਹਨਾਂ ਦਾ ਮੇਨ ਉਹਦੇ ਪਰਿਵਾਰ ਦੇ ਵਿੱਚੋਂ ਆ। ਜਦੋਂ ਬਠਿੰਡੇ ਦੇ ਵਿੱਚ ਚੋਣ ਲੋਕ ਸਭਾ ਦੀ ਹੁੰਦੀ ਹੈ ਤਾਂ ਉਸ ਲੋਕ ਸਭਾ ਦੀ ਚੋਣ ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਉਸ ਵਿਅਕਤੀ ਦੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਕਿਵੇਂ ਹਾਰ ਜਾਂਦਾ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਰਾਜਾ ਵੜਿੰਗ ਕਿਉਂ ਹਾਰਦਾ ਉੱਥੋਂ ਬਠਿੰਡਾ ਸ਼ਹਿਰੀ ਦੇ ਵਿੱਚੋਂ, ਉਹ ਵੀ 13-14 ਹਜ਼ਾਰ ਵੋਟ ਦੇ ਉੱਤੇ। ਤੇ ਤੁਹਾਨੂੰ ਕੈਲਕੂਲੇਸ਼ਨ ਇਹ ਕਰਨੀ ਪਊਗੀ ਕਿ ਉੱਥੋਂ ਅਕਾਲੀ ਕੈਂਡੀਡੇਟ ਹਰਸਿਮਰਤ ਕੌਰ ਬਾਦਲ ਹੋਰੀ ਕਿੰਨੀਆਂ ਵੋਟਾਂ ਦੇ ਨਾਲ ਜਿੱਤਦੇ ਆ। ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਭੁਲੱਥ ਤੋਂ, ਕਪੂਰਥਲਾ ਡਿਸਟ੍ਰਿਕਟ ਦੇ ਭੁਲੱਥ ਤੋਂ ਚੋਣ ਲੜਦੇ ਰਹੇ ਆ, ਉਹ ਉਹਨਾਂ ਦਾ ਪਿੰਡ ਆ, ਉਹ ਸਾਰਾ ਪੰਜਾਬ ਕ੍ਰਾਸ ਕਰਕੇ ਬਠਿੰਡੇ ਕਿਉਂ ਜਾਂਦੇ ਆ। ਜਿਹੜੀ ਇੱਕ ਚੀਜ਼ ਦਾ ਚਰਚਾ ਚੱਲਦਾ ਰਹਿੰਦਾ ਕਿ ਇੱਕ ਐਂਬੂਲੈਂਸ ਦੇ ਵਿੱਚ ਪੈਸੇ ਆਉਂਦੇ ਆ ਦਿੱਲੀ ਤੋਂ, ਉਹ ਕੀ ਸੀਗਾ, ਉਹਦਾ ਜਵਾਬ ਕੋਈ ਨਹੀਂ ਦੇ ਰਿਹਾ। ਉਹ ਇਸ ਕਰਕੇ ਨਹੀਂ ਦੇ ਰਿਹਾ ਕਿ ਉਹਦੇ ਵਿੱਚ ਰਿਐਲਿਟੀ ਆ, ਉਹਨੂੰ ਕੱਟ ਵੀ ਨਹੀਂ ਸਕਦੇ ਇਹ ਉਹਨਾਂ ਚੀਜ਼ਾਂ ਨੂੰ। ਜਿਹੜੀ ਉਹ ਸੀਟ ਉਦੋਂ ਉਸ ਵੇਲੇ ਕਾਂਗਰਸ ਦੇ ਵੱਲੋਂ ਹਾਰਨੀ, ਉਹ ਵੀ ਇਹਦੇ ਪਿੱਛੇ ਆ ਸਾਰੇ ਕੁਝ ਦੇ। ਇਹ ਵਾਅਦਾ ਕੀਤਾ ਜਾ ਰਿਹਾ ਸੀ ਨਾ, ਚਿਮਨੀਆਂ ਸਾਹਮਣੇ ਨੇ, ਮੈਂ ਇਹਨਾਂ ਦੇ ਵਿੱਚੋਂ ਧੂਆਂ ਨਿਕਲਦਾ ਵੇਖਣਾ, ਤੇ ਉਹ ਸਾਰੀ ਜ਼ਮੀਨ ਦਾ ਹੀ ਧੂਆਂ ਕੱਢ ਦਿੱਤਾ। ਇਹ ਉਹ ਚਿਹਰੇ, ਲੁਕਵੇਂ ਚਿਹਰੇ ਇਸ ਵੇਲੇ ਮੇਨ ਰੋਲ ਨਿਭਾ ਰਹੇ ਆ, ਜਿਹੜੇ ਪੰਜਾਬੀਆਂ ਨੂੰ ਉਸ ਤਰੀਕੇ ਨਾਲ ਨਹੀਂ ਦਿਸ ਰਹੇ ਵੀ ਜਿਹੜਾ ਕਠਪੁਤਲੀਆਂ ਦਾ ਨਾਚ ਹੁੰਦਾ ਸੀਗਾ, ਉਹਦੀਆਂ ਉਂਗਲਾਂ ਨਹੀਂ ਸੀ ਦਿਸਦੀਆਂ ਕਿ ਇਹਦੇ ਪਿੱਛੇ ਕੌਣ ਉਂਗਲਾਂ ਕੌਣ ਨਚਾ ਰਿਹਾ। ਥੱਲੇ ਉਹ ਧਾਗੇ ਦੇ ਨਾਲ ਬੰਨੀਆਂ ਹੋਈਆਂ ਗੁੱਡੀਆਂ ਪਟੋਲੇ ਜ਼ਰੂਰ ਦਿਖਦੇ ਹੁੰਦੇ ਸੀ ਵੀ ਉਹ ਹਿਲਦੇ ਆ, ਹਿਲਾਉਂਦਾ ਕੌਣ ਆ ਇਹ ਨਹੀਂ ਪਤਾ। ਜਿਹੜੇ ਇਹ ਤੇਜ਼ ਤਰਾਰ ਸਿਆਸਤਦਾਨ ਨੇ, ਮੀਣੇ ਟਾਈਪ ਦੇ, ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜਿਹੜੇ ਕਠਪੁਤਲੀਆਂ ਨੇ ਉਹ ਅਸੀਂ ਨਚਾਉਣੀਆਂ ਨੇ। ਪੰਜਾਬੀਆਂ ਦਾ ਸੁਭਾਅ ਕਠਪੁਤਲੀਆਂ ਖੇਡਣ ਜਾਂ ਵੇਖਣ ਦਾ ਨਹੀਂ ਰਿਹਾ, ਇਹ ਤਾਂ ਬਾਂਦਰ ਕਿੱਲੇ ਵਰਗੀ ਖੇਡ ਦੇ ਵਿੱਚ ਯਕੀਨ ਕਰਦੇ ਆ, ਜਿਹਦੇ ਕਰਕੇ ਉਹਦਾ ਫਾਇਦਾ ਇਹ ਲੋਕ ਲੈਂਦੇ ਰਹੇ ਆ। ਅੱਜ ਵੀ ਜੇ ਉਹ ਲੁਕਵੇਂ ਚਿਹਰੇ ਨਾ ਪਛਾਣੇ ਗਏ, ਜਿਨ੍ਹਾਂ ਨੇ ਐਕਚੁਅਲੀ ਮੌਜੂਦਾ ਆ ਸਥਿਤੀ ਕ੍ਰੀਏਟ ਕਰਕੇ ਬੇਅਦਬੀ ਘਟਨਾਵਾਂ, ਡਰੱਗ ਦੇ ਮਾਮਲੇ, ਅਮਨ ਕਾਨੂੰਨ ਦੀ ਖਰਾਬ ਹੋ ਗਈ ਸਥਿਤੀ, ਬੇਰੁਜ਼ਗਾਰੀ, ਪੰਜਾਬ ਪਾਵਰ ਪਰਚੇਜ਼ ਐਗਰੀਮੈਂਟ ਸਮਝੌਤੇ, ਇਹਨਾਂ ਸਾਰਿਆਂ ਦੇ ਉੱਤੇ ਮਿੱਟੀ ਪਾਉਣ ਦਾ ਯਤਨ ਕੀਤਾ। ਇਸ ਕਰਕੇ ਕਿ ਜੇ ਅਗਲੇ 15-20 ਦਿਨਾਂ ਦੇ ਵਿੱਚ ਕੁਝ ਨਾ ਹੋ ਸਕਿਆ, ਫਿਰ ਸਰਕਾਰ ਦੇ ਕੋਲੇ ਦਿਨ ਥੋੜੇ ਰਹਿ ਜਾਣੇ ਆ ਕੁਝ ਵੀ ਕਰਨ ਦੇ ਵਾਸਤੇ, ਤੇ ਉਹ ਹਾਲ ਦੀ ਘੜੀ ਆਪਣੀ ਕੋਸ਼ਿਸ਼ ਦੇ ਵਿੱਚ ਕਾਫੀ ਹੱਦ ਤੱਕ ਸਫਲ ਜਾਪਦੇ ਆ। ਬਿਲਕੁਲ ਜੀ, ਇਹ ਵੱਡੇ ਪਰਿਵਾਰ ਤੇ ਵੱਡੇ ਜਿਨ੍ਹਾਂ ਦਾ 2-3 ਪਰਿਵਾਰ ਹੈਗੇ ਆ, ਉਹਨਾਂ ਦਾ ਹੀ ਉੱਤੇ ਹੈਗਾ ਦਬਦਬਾ। ਅੱਗੇ ਗੱਲ ਕਰਦੇ ਆ ਰਹਿ ਚੁੱਕਾ ਮੁੱਖ ਮੰਤਰੀ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾਈਆਂ ਦੇ ਨਾਲ ਮੁਲਾਕਾਤ ਕੀਤੀ ਆ। ਪਹਿਲਾਂ ਤਾਂ ਝੂਠ ਵੀ ਬੋਲਦਾ ਰਿਹਾ, ਤੇ ਹੁਣ ਕੀ ਨਿਕਲੂ ਇਹਦੇ ਵਿੱਚ? ਦੇਖੋ ਜੀ, ਕੱਢਣ ਪਾਉਣ ਨੂੰ ਇੱਕ ਗੱਲ ਸਵਾਲ ਇਹ ਆ ਕਿ ਤੁਸੀਂ ਝੂਠ ਕਿਉਂ ਬੋਲ ਰਹੇ ਹੋ। ਤੁਸੀਂ ਕਹਿ ਦਿਓ ਕਿ ਕਾਂਗਰਸ ਛੱਡ ਰਹੇ ਹੋ, ਤੁਸੀਂ ਕਹਿ ਦਿਓ ਭਾਜਪਾ ਜਾ ਰਹੇ ਹੋ, ਕੋਈ ਇਹਦੇ ਵਿੱਚ ਵੱਡੀ ਗੱਲ ਕਿਹੜੀ ਆ। ਸਿਆਸਤਦਾਨ ਟਪੂਸੀਆਂ ਮਾਰਦੇ ਹੁੰਦੇ ਆ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਉਹੋ ਜਿਹੇ ਸਿਆਸਤਦਾਨ ਇਹ ਨੇ, ਤੁਸੀਂ ਕਹਿ ਦਿਓ ਕਿ ਮੈਂ ਛੱਡ ਰਿਹਾ। ਇਹਨਾਂ ਦਾ ਜਿਹੜਾ ਮੀਡੀਆ ਸਲਾਹਕਾਰ ਸੀ ਪਹਿਲਾਂ, ਉਹ ਇਸ ਵੇਲੇ ਉਹ ਇੱਕ ਟਵੀਟ ਕਰਦਾ ਕਿ ਐਵੇਂ ਰਿਊਮਰਸ ਫਲਾਏ ਜਾ ਰਹੇ ਨੇ। ਸਲਾਹਕਾਰ ਦੀ ਗੱਲ ਆਈ ਹੈ ਤੇ ਉਹ ਅਖੀਰ 'ਚ ਤੁਸੀਂ ਇਹ ਵੀ ਪੁੱਛ ਲਿਓ ਜੀ ਵੀ ਸਲਾਹਕਾਰਾਂ ਕੋਲੇ ਕਿੰਨੀ ਸਿਕਿਉਰਿਟੀ ਸੀਗੀ ਤੇ ਕਿੰਨਿਆਂ ਦੀ ਵਾਪਸ ਹੋਈ ਆ। ਉਹ ਲਾਸਟ 'ਚ ਆਪਾਂ ਗੱਲ ਕਰਦੇ ਆ ਜਾ ਕੇ। ਉਹ ਇਹ ਟਵੀਟ ਕਰਦਾ ਕਿ ਜੀ ਦੇਖੋ, ਅਸੀਂ ਤਾਂ ਇੱਥੇ ਕਪੂਰਥਲਾ ਹਾਊਸ ਖਾਲੀ ਕਰਨ ਆਏ ਸੀ। ਮੈਂ ਕਿਹਾ ਵੀ ਇੱਥੋਂ ਕਿਹੜੇ ਕੜਾਹੇ ਤੇ ਖੁਰਚਣੇ ਚੁੱਕਣੇ ਸੀਗੇ ਜਿਹੜੇ ਉੱਥੇ ਬੱਕਰੇ ਬਣਾਉਣ ਦੇ ਵਾਸਤੇ ਰੱਖੇ ਸੀ, ਵੀ ਉਹ ਆਪ ਜਾ ਕੇ ਚੁੱਕਣੇ ਸੀ? ਕੀ ਜਿਹੜੀ ਇੱਥੇ ਸਰਕਾਰੀ ਰਿਹਾਇਸ਼ ਖਾਲੀ ਕੀਤੀ ਆ ਚੰਡੀਗੜ੍ਹ ਵਾਲੀ, ਉਹ ਕੈਪਟਨ ਸਾਹਿਬ ਨੇ ਆਪ ਆ ਕੇ ਟਰੱਕ 'ਚ ਸਮਾਨ ਰੱਖਿਆ ਜਾਂ ਆਪਣੇ ਟਰੱਕਾਂ ਦੇ ਵਿੱਚ ਲੈ ਕੇ ਗਏ ਆ? ਤਾਂ ਇੱਕ ਮਹਿਜ਼ ਬਹਾਨਾ ਸੀਗਾ। ਤੁਸੀਂ ਝੂਠ ਬੋਲੀ ਜਾ ਰਹੇ ਹੋ। ਪਹਿਲਾ ਟਵੀਟ ਤੁਹਾਡਾ ਇਹ ਆ ਰਿਹਾ ਕਿ ਉੱਥੇ ਕਿਸੇ ਨੂੰ ਨਹੀਂ ਮਿਲਣਾ, ਮਿਲਣ ਦਾ ਕੋਈ ਪ੍ਰੋਗਰਾਮ ਨਹੀਂ, ਅਸੀਂ ਨਿੱਜੀ ਕੰਮਾਂ ਕਾਰਾਂ ਦੇ ਵਾਸਤੇ ਆਏ ਆ। ਮੁੜ ਕੇ ਇਹ ਆ ਰਹੀਆਂ ਨੇ ਕਿ ਅਮਿਤ ਸ਼ਾਹ ਨੂੰ ਉਹਦੇ ਘਰੇ ਮਿਲਣ ਦੇ ਵਾਸਤੇ ਪਹੁੰਚ ਗਏ ਨੇ। ਕੁਝ ਵੀ ਗਲਤ ਨਹੀਂਗਾ ਇਹਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਨੂੰ ਇਸ ਰੂਪ 'ਚ ਦੇਖਿਆ ਜਾ ਰਿਹਾ, ਕਿਉਂਕਿ ਭਾਜਪਾ ਦੇ ਅੰਦਰ ਇੱਕ ਗੱਲ ਚੱਲ ਰਹੀ ਹੈ ਕਿ ਅੱਜ 12:30 ਵਜੇ ਇੱਕ ਕਾਂਗਰਸੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦਾ। ਇਹਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ। ਪਹਿਲਾਂ ਗੱਲਾਂ ਇਹ ਵੀ ਆਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸਾਨਾਂ ਦੇ ਵਿਚਾਲੇ ਤੇ ਕੇਂਦਰ ਦੀ ਸਰਕਾਰ ਦੇ ਵਿਚਾਲੇ ਵਿਚੋਲਗਰੀ ਕਰ ਸਕਦੇ ਆ। ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀ ਆ, ਕੇਂਦਰ ਦੀ ਸਰਕਾਰ ਬੁਰੇ ਤਰੀਕੇ ਨਾਲ ਫਸੀ ਹੋਈ ਆ, ਉਹਨੂੰ ਰਾਹ ਨਹੀਂ ਲੱਭ ਰਿਹਾ ਕਿਹੜੇ ਤਰੀਕੇ ਨਾਲ ਨਿਕਲੇ। ਜੇ ਖੇਤੀ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਹੋਰੀ ਵਾਪਸ ਕਰਵਾ ਦਿੰਦੇ ਆ ਤੇ ਮੇਰੀ ਜਾਚੇ, ਮੈਂ ਉਹਨਾਂ ਦੀ ਸਿਫਤ ਜ਼ਰੂਰ ਕਰੂੰਗਾ ਇਸ ਮਾਮਲੇ ਦੇ ਉੱਤੇ ਕਿ 10 ਮਹੀਨੇ ਕਿਉਂ ਬਿਠਾ ਛੱਡੇ। ਪਹਿਲਾਂ ਹੀ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਭਾਜਪਾ 'ਚ ਜਾ ਕੇ ਇਹ ਕੰਮ ਨਿਬੇੜ ਦਿੰਦੇ। ਕਿਉਂ ਵਿਚਾਰੇ ਉੱਥੇ ਰੁਲ ਰਹੇ ਆ 10 ਮਹੀਨਿਆਂ ਤੋਂ ਉਹ।
ਹੁਣ ਦੂਜਾ ਇਹ ਵੀ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਸਭਾ ਦੇ ਵਿੱਚੋਂ ਲਿਆ ਕੇ ਖੇਤੀਬਾੜੀ ਮੰਤਰੀ ਲਾਇਆ ਜਾ ਸਕਦਾ ਸੈਂਟਰ ਦੇ ਵਿੱਚ, ਤੇ ਫਿਰ ਉਹ ਨਰਿੰਦਰ ਸਿੰਘ ਤੋਮਰ ਦੀ ਜਗ੍ਹਾ ਦੇ ਉੱਤੇ ਖੇਤੀਬਾੜੀ ਮੰਤਰਾਲਾ ਸੰਭਾਲ ਕੇ ਫਿਰ ਕਿਸਾਨਾਂ ਦੇ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਆ। ਇਹਦੀਆਂ ਕਿਆਸ ਰਾਈਆਂ ਵੀ ਚੱਲੀ ਜਾ ਰਹੀਆਂ ਨੇ। ਦੇਖੋ, ਭਲਕੇ ਕੀ ਹੁੰਦਾ ਇਹ ਤਾਂ ਭਲਕ ਦੱਸੂਗਾ। ਜਾਂ ਸਿਆਸਤ ਦੇ ਵਿੱਚ ਹਮੇਸ਼ਾ 2+2 4 ਨਹੀਂ ਹੁੰਦੇ, 2+2 0 ਵੀ ਹੋ ਜਾਂਦੀ ਹੈ, 2+2 200 ਵੀ ਹੋ ਜਾਂਦੇ ਕਈ ਵਾਰੀ। ਮੈਨੂੰ ਇੱਥੇ 2+2 0 ਹੋਣ ਦੇ ਅਸਾਰ ਜ਼ਿਆਦਾ ਨਜ਼ਰ ਆਉਂਦੇ ਆ। ਉਹਦਾ ਕਾਰਨ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੈ ਕਿ ਜਿਹੜੀ ਹਾਈ ਕਮਾਂਡ ਆ ਉਹਨੇ ਮੇਰੀ ਬੇਇੱਜ਼ਤੀ ਬੜੀ ਕੀਤੀ, ਮੈਨੂੰ ਬੇਇੱਜ਼ਤ ਕਰਕੇ ਕੱਢਿਆ, ਮੈਨੂੰ ਦੱਸਿਆ ਹੀ ਨਹੀਂ। CLP ਦੀ ਮੀਟਿੰਗ ਰੱਖੀ ਆ, ਰਾਤ ਨੂੰ 12:15 ਵਜੇ ਟਵੀਟ ਕੀਤਾ, ਉਹ ਸਵੇਰੇ 10:30 ਤੋਂ ਪਹਿਲਾਂ ਉੱਠਦੇ ਨਹੀਂ। ਉਦੋਂ ਤੱਕ ਤਾਂ ਬਹੁਤ ਕੁਝ ਖਲਾਰਾ ਪੈ ਚੁੱਕਿਆ ਹੋਇਆ ਸੀ। ਹੁਣ ਜੇ ਉਹ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਆ, ਉੱਥੇ ਪਾਰਟੀ ਦੇ ਅੰਦਰ ਕਿੱਡਾ ਕੁ ਲੋਕਤੰਤਰ ਹੈ ਇਹ ਕਿਸੇ ਤੋਂ ਲੁਕਿਆ। ਉੱਥੇ ਤਾਂ 1.5 ਬੰਦਾ ਸਰਕਾਰ ਚਲਾਉਂਦਾ ਨਾ, 1.5 ਜਾਣਾ ਜਿਹੜੇ ਸਾਰੇ ਫੈਸਲੇ ਕਰਦੇ ਆ। ਉੱਥੇ ਕੈਪਟਨ ਅਮਰਿੰਦਰ ਸਿੰਘ ਕਿੰਨੇ ਕੁ ਵੱਡੇ ਇੰਡੀਪੈਂਡੈਂਟ ਫੈਸਲੇ ਲੈ ਲੂਗਾ। ਦੂਜੀ ਗੱਲ, ਇਹ ਲੋਕ ਆਪਣੇ ਸੂਬੇ ਪ੍ਰਤੀ, ਆਪਣੇ ਲੋਕਾਂ ਪ੍ਰਤੀ ਕਿੰਨੇ ਕੁ ਕਮਿਟਡ ਹੋ ਸਕਦੇ ਆ, ਜਿਨ੍ਹਾਂ ਨੇ 2 ਵਾਰੀ ਮੁੱਖ ਮੰਤਰੀ ਦੇ ਅਹੁਦੇ ਦੇ ਚਾਂਸ ਦਿੱਤਾ। ਪਹਿਲੇ 5 ਸਾਲ ਤੁਸੀਂ ਭੁਗਤੇ, ਮੁੜ ਕੇ 4.5 ਸਾਲ ਤੁਸੀਂ ਆਪਣੇ ਘਰ ਦੇ ਅੰਦਰ ਵੜ ਕੇ ਬਹਿ ਗਏ। ਲੋਕ ਹਾਲ ਪਾਰਿਆ ਕਰ ਰਹੇ ਆ ਕਿ ਤੁਸੀਂ 4.5 ਸਾਲ ਭੁਗਤਿਆ, ਰੁਪਈਆ ਇਕੱਠਾ ਕੀਤਾ ਮੋਟਾ, ਤੇ ਉਹ ਜਾ ਕੇ ਦਿੱਲੀ ਬਹਿ ਗਏ ਵੀ ਹੁਣ ਮੈਂ ਪਾਰਟੀ ਜਿਹੜੀ ਉਹ ਬਦਲੂੰਗਾ। ਮੇਰੀ ਜਾਚੇ ਇਹ ਨੈਗੇਟਿਵ ਜਾਊਗਾ ਬਹੁਤ ਵੱਡਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਜਾਵੇ। ਉਹਨਾਂ ਨੂੰ ਕਿਹੜਾ ਕੇਅਰ ਹੈ ਜੀ, ਉਹ ਤਾਂ ਰਾਜੇ ਨੇ, ਤੇ ਉਹ ਪਹਿਲਾਂ ਸਿਸਵਾਂ ਦੇ ਵਿੱਚ ਬਹਿ ਕੇ ਖੁਰਚਣਾ ਫੇਰਦੇ ਸੀ, ਹੁਣ ਉੱਥੇ ਫੇਰਨ ਲੱਗ ਜਾਣਗੇ ਜਾ ਕੇ। ਬਿਲਕੁਲ ਜੀ ਬਿਲਕੁਲ, ਕਿਹੜਾ ਕੁਛ ਕਰਨਾ ਆ। ਤੇ ਅੱਗੇ ਗੱਲ ਕਰਦੇ ਹੈਗੇ ਆ, ਕਾਂਗਰਸ ਹਾਈ ਕਮਾਨ ਦੇ ਬਜ਼ੁਰਗ ਨੇਤਾ ਵੀ ਬੋਲ ਰਹੇ ਆ ਕਿ ਕਾਂਗਰਸ ਦੀ ਹਾਈ ਕਮਾਨ ਦੇ ਵਿੱਚ ਕੁਛ ਅੱਛਾ ਨਹੀਂ। ਦੇਖੋ, ਉਥਲ ਪੁਥਲ ਸਾਰੀਆਂ ਸਿਆਸੀ ਪਾਰਟੀਆਂ ਦੇ ਅੰਦਰ ਚੱਲ ਰਹੀ ਹੈ ਜੀ। ਕਿਸੇ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਪਾਰਟੀ ਦੇ ਅੰਦਰ ਬੜਾ ਕੁਛ ਹੈ। ਕਿਤੇ ਨਾ ਕਿਤੇ ਪਾਰਟੀਆਂ, ਸਿਆਸੀ ਧਿਰਾਂ ਦੇ ਅੰਦਰ ਲੋਕਤੰਤਰ ਖਾਤਮੇ ਵੱਲ ਨੂੰ ਹੈ, ਉੱਥੇ ਬੋਲਣ ਨਹੀਂ ਦਿੱਤਾ ਜਾ ਰਿਹਾ। ਜਿੱਥੋਂ ਇਹ ਸਾਰੀਆਂ ਸਮੱਸਿਆਵਾਂ ਚੱਲ ਰਹੀਆਂ ਨੇ, ਕਾਂਗਰਸ ਦੇ ਅੰਦਰ ਵੀ ਇਹ ਸਭ ਕੁਝ ਚੱਲੀ ਜਾ ਰਿਹਾ। ਹੁਣ ਇਹ G23 ਦੇ ਆਗੂ ਨੇ, ਗੁਲਾਮ ਨਬੀ ਆਜ਼ਾਦ ਨੇ ਸੋਨੀਆ ਗਾਂਧੀ ਹੋਰਾਂ ਨੂੰ ਚਿੱਠੀ ਲਿਖੀ ਕਿ G23 ਦੇ ਆਗੂ ਜੀ ਹਜ਼ੂਰੀ ਵਾਲੇ 23 ਨਹੀਂ। ਕਪਲ ਸਿੱਬਲ ਦਾ ਜੇ ਨਾਮ ਕਿਤੇ ਭੁੱਲ ਨਾ ਗਿਆ ਹੋਵੇ, ਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਉਹ ਕਾਨੂੰਨ ਮੰਤਰੀ ਸੀ। ਜਿਹੋ ਜਿਹਾ ਰੋਲ ਉਹਦਾ ਉਸ ਵੇਲੇ ਰਿਹਾ ਸੀ, ਉਹ ਕਿਸੇ ਨੂੰ ਭੁੱਲਿਆ ਨਹੀਂ। ਮੇਰੀ ਜਾਚੇ ਜਿੰਨਾ ਕਿ ਮੈਨੂੰ ਯਾਦ ਹੈ, ਜਿਹੜੀ ਸੈਕੰਡ ਟਰਮ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ ਸੀ, ਜਿਹੜੇ ਨਫ਼ਰਤ ਦੇ ਕੁਝ ਪਾਤਰ ਸਨ ਉਹਦੇ ਵਿੱਚ ਮੰਤਰੀ ਸਭ ਤੋਂ ਜ਼ਿਆਦਾ, ਉਹਦੇ ਵਿੱਚੋਂ ਇੱਕ ਕਪਲ ਸਿੱਬਲ ਵੀ ਸੀਗਾ। ਉਦੋਂ ਬੜੇ ਸਾਰੇ ਚੁਟਕਲੇ ਭੱਦੇ ਟਾਈਪ ਦੇ ਵੀ ਕਪਲ ਸਿੱਬਲ ਦੇ ਬਾਰੇ ਦੇ ਵਿੱਚ ਚੱਲਦੇ ਹੁੰਦੇ ਸਨ, ਕਿਉਂਕਿ ਉਹ ਆਮ ਲੋਕਾਂ ਤੋਂ ਬੜਾ ਦੂਰ ਜਿਹੜੇ ਵਿਅਕਤੀ ਰਹਿੰਦੇ ਆ, ਉਹਨਾਂ ਦੇ ਵਿੱਚੋਂ ਇੱਕ ਸੀਗਾ ਉਸ ਵੇਲੇ। ਹੁਣ ਕਪਲ ਸਿੱਬਲ ਇਹ ਗੱਲ ਕਹਿੰਦਾ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਫੌਰੀ ਸੱਦੀ ਜਾਵੇ। ਅਸਲ ਦੇ ਵਿੱਚ ਜਿਹੜੀ ਕਹਾਣੀ ਆ, ਜਿੱਥੋਂ ਇਹ ਸ਼ੁਰੂ ਹੋਈ ਆ, ਉਹਦੇ ਵਿੱਚ ਰਾਹੁਲ ਗਾਂਧੀ ਨੇ ਕੁਝ ਨਵਿਆਂ ਨੂੰ ਮੂਹਰੇ ਲਿਆਉਣ ਦੇ ਯਤਨ ਕੀਤੇ ਆ। ਰਾਹੁਲ ਗਾਂਧੀ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਬੁੱਢੀ ਲੀਡਰਸ਼ਿਪ ਨੇ ਕਿਸੇ ਪਾਸੇ ਗੱਲ ਲੱਗਣ ਨਹੀਂ ਦੇਣੀ। ਭਾਰਤੀ ਜਨਤਾ ਪਾਰਟੀ ਨੇ ਤਾਂ ਇੱਕ ਮਾਰਗਦਰਸ਼ਕ ਮੰਡਲ ਬਣਾ ਲਿਆ, ਉਹਦੇ ਵਿੱਚ ਬਜ਼ੁਰਗਾਂ ਨੂੰ ਪਾਈ ਜਾਂਦੇ ਨੇ। ਹਾਂ, ਇਹ ਵੱਖਰੀ ਗੱਲ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜਾਂਦੇ ਨੇ ਤੇ ਉਹਨਾਂ ਬਜ਼ੁਰਗਾਂ ਤੋਂ ਵੱਧ ਉਮਰ ਦੇ ਨੇ, ਉਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਵਿੱਚ ਆ ਜਾਓ। ਤੋਂ ਇਹ ਜਿਹੜੇ ਦੋਹਰੇ ਤੀਰੇ ਕਿਰਦਾਰ ਸਾਰੀਆਂ ਪਾਰਟੀਆਂ ਦੇ ਵਿੱਚ ਨੇ। ਰਾਹੁਲ ਗਾਂਧੀ ਨੇ ਜਿਹੜੀਆਂ ਉਹ ਚੇਂਜਸ ਕੀਤੀਆਂ, ਚਾਹੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਤਾ। ਦੂਜਾ ਇਹ ਕਿਹਾ ਜਾ ਰਿਹਾ ਕਿ ਰਾਜਸਥਾਨ ਦੇ ਵਿੱਚ ਵੀ ਉਹ ਬਦਲਾਅ ਕਰ ਸਕਦਾ। ਅਸਲ 'ਚ ਜਿੱਥੋਂ ਇਹ ਤੜਫੇ ਆ ਪੁਰਾਣੇ ਜਿਹੜੇ ਕਾਂਗਰਸ ਦੇ ਵਿੱਚ, ਉਹ ਤੜਫੇ ਆ ਕਨ੍ਹਈਆ ਕੁਮਾਰ ਤੋਂ ਤੇ ਜਗਨੇਸ਼ ਮੇਵਾਣੀ ਤੋਂ। ਜਗਨੇਸ਼ ਮੇਵਾਣੀ ਜਿਹੜੇ SC ਭਾਈਚਾਰੇ ਦਾ ਇੱਕ ਵੱਡਾ ਫੇਸ ਉੱਭਰ ਰਿਹਾ ਗੁਜਰਾਤ ਦੇ ਵਿੱਚ, ਤੇ ਕਨ੍ਹਈਆ ਕੁਮਾਰ ਬਿਹਾਰ ਦੇ ਵਿੱਚ ਇੱਕ ਵੱਡਾ ਫੇਸ ਉੱਭਰ ਰਿਹਾ। ਕਨ੍ਹਈਆ ਕੁਮਾਰ ਨੂੰ ਕਾਮਰੇਡਾਂ ਨੇ ਵੀ ਬਰਦਾਸ਼ਤ ਨਹੀਂ ਕੀਤਾ, ਕਿਉਂਕਿ ਉੱਥੇ ਕਿਹੜਾ ਲੋਕਤੰਤਰ ਹੈ, ਹਾਲਾਤ ਉੱਥੇ ਵੀ ਇਹੋ ਜਿਹੇ ਨੇ। ਉਹ ਬਜਾਏ ਇਹਦੇ ਕਿ ਕਨ੍ਹਈਆ ਕੁਮਾਰ ਵਰਗੇ ਸਪੀਕਰ ਨੂੰ ਸੰਭਾਲ ਕੇ ਰੱਖਦੇ, ਉਹਨਾਂ ਸੰਭਾਲਿਆ ਨਹੀਂ। ਉੱਥੇ ਵੀ ਇਹ ਸਾਡੇ ਤੋਂ ਕਿਤੇ ਉੱਚਾ ਨਾ ਹੋ ਜਾਏ, ਤੇ ਉਹਦੇ ਪਰਕ ਉਤਰਨੇ ਸ਼ੁਰੂ ਕਰਤੇ। ਉਹ ਫਿਰ ਕਾਂਗਰਸ ਦੇ ਵਿੱਚ ਚਲੇ ਗਿਆ, ਤੇ ਕਾਂਗਰਸ ਦੇ ਅੰਦਰ ਆਉਣ ਤੋਂ ਬਾਅਦ
ਇਹ ਕਪਲ ਸਿੱਬਲ, ਗੁਲਾਮ ਨਬੀ ਆਜ਼ਾਦ ਵਰਗਿਆਂ ਨੂੰ ਇਹ ਹੋ ਗਿਆ ਸਾਡੀ ਤਾਂ ਪੁੱਛ ਗਿੱਛ ਘਟ ਜਾਣੀ ਆ, ਉੱਥੇ ਤਾਂ ਚੰਗੇ ਬੁਲਾਰੇ ਆ ਜਾਣਗੇ, ਤੇ ਜਦੋਂ ਚੰਗੇ ਬੁਲਾਰੇ ਆ ਗਏ ਤੇ ਫਿਰ ਕਾਂਗਰਸ ਨੇ ਸਾਨੂੰ ਪੁੱਛਣਾ ਨਹੀਂ। ਉੱਥੋਂ ਇਹ ਹਾਲਾਤ ਜਿਹੜੇ ਉਹ ਖਰਾਬ ਹੋਣੇ ਸ਼ੁਰੂ ਹੋਏ ਆ। ਹੁਣ ਜਿਹੜਾ ਕਪਲ ਸਿੱਬਲ ਆ, ਉਹ ਕਹਿੰਦਾ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਫੌਰੀ ਤੌਰ ਦੇ ਉੱਤੇ ਸੱਦੀ ਜਾਵੇ ਤੇ ਪ੍ਰਧਾਨ ਚੁਣਿਆ ਜਾਵੇ। ਉਹ ਕਹਿੰਦਾ ਕਿ ਪ੍ਰਧਾਨ ਅਜੇ, ਕਿਉਂਕਿ ਸੋਨੀਆ ਗਾਂਧੀ ਹੁਰੀ ਕਾਰਜਕਾਰੀ ਪ੍ਰਧਾਨ ਬਣਾਏ ਹੋਏ ਨੇ। ਇਹ ਇੱਕਦਮ ਚੇਤਾ ਕਿੱਥੋਂ ਆਇਆ? ਇਹ ਚੇਤਾ ਇਹਨਾਂ ਦੋ ਨੌਜਵਾਨਾਂ ਦੀ ਸ਼ਮੂਲੀਅਤ ਤੋਂ ਆਇਆ, ਕਿਉਂਕਿ ਇਹ ਬੁੱਢੀ ਲੀਡਰਸ਼ਿਪ ਉਹ ਆ ਬਰਦਾਸ਼ਤ ਹੀ ਨਹੀਂ ਕਰਦੀ ਕਿ ਕੋਈ ਗੈਰ ਸਿਆਸੀ ਪਰਿਵਾਰ ਦੇ ਵਿੱਚੋਂ ਬੰਦਾ ਕਿਸੇ ਵੀ ਸਿਆਸੀ ਧਿਰ ਦੇ ਵਿੱਚ ਮੂਹਰੇ ਵੱਧ ਜਾਵੇ। ਬਿਲਕੁਲ ਸਾਰੀ ਪਾਰਟੀਆਂ ਦੇ ਵਿੱਚ ਇਹੀ ਹਾਲ ਆ। ਅੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੇ ਗੱਲ ਕਰਦੇ ਆ, ਤੇ ਬਿਜਲੀ ਦਾ ਮੁੱਦਾ ਆਮ ਆਦਮੀ ਪਾਰਟੀ ਤੋਂ ਖੋਣ ਦੀ ਕੋਸ਼ਿਸ਼। ਦੇਖੋ, ਕੱਲ ਜਿਹੜਾ ਫੈਸਲਾ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ ਉਹ ਇਸ ਟਾਈਪ ਦਾ ਫੈਸਲਾ ਹੈ ਕਿ ਉਹ ਕੁਝ ਧਿਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਵਿੱਚ ਇਹ ਕਿਹਾ ਗਿਆ, ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਆਏ ਸਨ ਕੁਝ ਮਹੀਨੇ ਪਹਿਲਾਂ, ਤੇ ਉਹਨਾਂ 300 ਯੂਨਿਟ ਵਾਲੀ ਜਦੋਂ ਗੱਲ ਕੀਤੀ ਸੀ, ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਪਿਛਲੇ ਬਕਾਏ ਮੁਆਫ ਕਰ ਦਿਆਂਗੇ, ਤੇ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਆ ਉਹਨਾਂ ਦੇ ਕਨੈਕਸ਼ਨ ਮੁੜ ਤੋਂ ਜੋੜ ਦਿੱਤੇ ਜਾਣਗੇ। ਹੁਣ ਕੱਲ ਫੈਸਲਾ ਲਿਆ ਗਿਆ, ਹਾਲਾਂਕਿ ਇਹ ਫੈਸਲਾ ਤੁਰੰਤ ਲਾਗੂ ਹੋ ਨਹੀਂ ਸਕਣਾ। ਲਾਗੂ ਇਸ ਕਰਕੇ ਨਹੀਂ ਹੋ ਸਕਣਾ ਕਿ ਕਮੇਟੀ ਬਣਾਈ ਗਈ ਆ ਜਿਹੜੀ ਕਿ ਆਇਡੈਂਟੀਫਾਈ ਕਰੂਗੀ ਕਿਹੜੇ ਕਿਹੜੇ ਕਨੈਕਸ਼ਨ ਨੇ। 2 ਕਿਲੋਵਾਟ ਲੋਡ ਵਾਲੇ ਖਪਤਕਾਰ ਜਿਹੜੇ ਨੇ, ਜਿਹੜੇ ਦੱਸਿਆ ਗਿਆ ਕਿ 70% ਤੋਂ ਉੱਪਰ ਪੰਜਾਬ ਦੇ ਵਿੱਚ 2 ਕਿਲੋਵਾਟ ਵਾਲੇ ਨੇ ਜਾਂ 2 ਕਿਲੋਵਾਟ ਤੋਂ ਘੱਟ ਵਾਲੇ ਨੇ, ਉਹਨਾਂ ਦੇ ਪੁਰਾਣੇ ਬਕਾਏ ਹੁਣ ਤੱਕ ਉਹ ਕਹਿੰਦੇ ਜਿਹੜੇ ਬਿੱਲ ਆਏ ਆ ਉਹਦੇ ਪੁਰਾਣੇ ਬਕਾਏ ਜਿਹੜੇ ਖੜੇ ਆ ਉਹ ਸਾਰੇ ਮਾਫ ਕਰ ਦਿੱਤੇ ਜਾਣਗੇ। ਉਹਨਾਂ ਦੇ ਕਨੈਕਸ਼ਨ ਜੋੜ ਦਿੱਤੇ ਜਾਣਗੇ। ਕਨੈਕਸ਼ਨ ਜੋੜਨ ਦੇ ਵਾਸਤੇ 1500 ਰੁਪਏ ਦੀ ਜਿਹੜੀ ਫੀ ਲੱਗਦੀ ਆ ਉਹ ਨਹੀਂ ਲਈ ਜਾਊਗੀ। ਅੱਛਾ, ਇਹਦੇ ਵਿੱਚ ਇੱਕ ਜਿਹੜਾ ਸਭ ਤੋਂ ਪਾਰਟ ਦੇਖਣ ਵਾਲਾ, ਜਿਹੜਾ ਅਣਗੌਲਿਆ ਕਰਤਾ ਮੀਡੀਆ ਨੇ, ਸਭ ਨੇ, ਚਰਨਜੀਤ ਸਿੰਘ ਚੰਨੀ ਹੁਰੀ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਕੱਟੇ ਹੋਏ ਕਨੈਕਸ਼ਨ ਆ ਉਹਨਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ। ਕਹਿਣ ਤੋਂ ਭਾਵ 1 ਲੱਖ ਪਰਿਵਾਰ ਬਿਨਾਂ ਬਿਜਲੀ ਤੋਂ ਰਹਿ ਰਿਹਾ ਪੰਜਾਬ ਦੇ ਵਿੱਚ ਇਸ ਵੇਲੇ। ਇਹ ਹਾਲਾਤ ਨੇ ਬੜੇ ਹੋਏ ਮਹਿੰਗੀ ਬਿਜਲੀ ਦੇ, ਮਤਲਬ ਕਿ ਆਮ ਬੰਦਾ ਜਿਹੜਾ ਉਹ ਪੱਖਾ ਤੇ ਇੱਕ ਘਰ ਦੇ ਵਿੱਚ ਬਲਬ ਉਹ ਵੀ ਲਾਉਣ ਜੋਗਾ ਨਹੀਂ ਰਿਹਾ। ਅੱਜ ਦੇ ਯੁੱਗ ਦੇ ਵਿੱਚ 1 ਲੱਖ ਪਰਿਵਾਰ ਕਿਸੇ ਸੂਬੇ ਦੇ ਵਿੱਚ ਬਿਨਾਂ ਬਿਜਲੀ ਤੋਂ ਰਹਿ ਰਹੇ ਹੋਣ ਤੇ ਉਸ ਸੂਬੇ ਦੇ ਬਾਰੇ ਦੇ ਵਿੱਚ ਦਾਅਵੇ ਕੀਤੇ ਜਾਣ ਕੇ ਬਹੁਤ ਤਰੱਕੀ ਕਰ ਰਿਹਾ, ਹੈਰਾਨਗੀ ਵਾਲੀ ਇਹ ਗੱਲ ਹੈ। ਦੂਜਾ ਪੁਆਇੰਟ ਇਹਦੇ ਵਿੱਚ ਇਹ ਆ, 1200 ਕਰੋੜ ਰੁਪਈਆ ਇਹ ਸਰਕਾਰ ਦੇ ਉੱਤੇ ਬੋਝ ਪੈਣਾ। ਸਰਕਾਰ ਤੇ ਨਹੀਂ ਪੈਣਾ, ਪੰਜਾਬੀਆਂ ਤੇ ਪੈਣਾ। ਪੰਜਾਬੀਆਂ ਤੇ ਨਹੀਂ ਬਲਕਿ ਜਿਹੜੇ ਖਪਤਕਾਰ ਨੇ, ਜਿਹੜੇ ਦੂਜੇ ਜਿਹੜੇ ਸਮੇਂ ਸਿਰ ਬਿੱਲ ਜਮ੍ਹਾਂ ਕਰਾਉਂਦੇ ਆ, ਇਹ ਉਹਨਾਂ ਦੇ ਉੱਤੇ ਬੋਝ ਪੈਣਾ 1200 ਕਰੋੜ ਰੁਪਏ ਦਾ, ਜਿਨ੍ਹਾਂ ਦੇ ਘਰਾਂ ਦੇ ਬਿੱਲ 15,000 ਤੋਂ ਲੈ ਕੇ 25,000 ਤੱਕ ਆ ਰਹੇ ਆ। ਉਹਨਾਂ ਤੋਂ ਹੋਰ ਕਢਵਾਏ ਜਾਣਗੇ ਕਿ ਤੁਸੀਂ ਹੁਣ ਇਹਨਾਂ ਦੇ ਬਿੱਲ ਵੀ ਜਿਹੜੇ ਉਹ ਦਿਓ। ਜਿਹੜੇ ਲੋਕ ਬਿਨਾਂ ਕਨੈਕਸ਼ਨ ਤੋਂ ਰਹਿ ਰਹੇ ਆ, ਬਿਨਾਂ ਕਿਸੇ ਸ਼ੱਕ ਦੇ, ਉਹਨਾਂ ਨੂੰ ਤੁਸੀਂ ਕਨੈਕਸ਼ਨ ਉਹਨਾਂ ਦੇ ਲੱਗਣੇ ਚਾਹੀਦੇ ਆ। ਦੇਖੋ, ਕੈਂਸਰ ਦੇ ਫੋੜੇ ਦੇ ਉੱਤੇ ਤੁਸੀਂ ਜੇ ਐਲੋਵੇਰਾ ਲਾ ਰਹੇ ਹੋ, ਉਹਦੇ ਉੱਤੇ ਆਇਓਡੈਕਸ ਲਾ ਰਹੇ ਹੋ, ਉਹ ਤਾਂ ਠੀਕ ਨਹੀਂ ਹੋਣਾ। ਸਮੱਸਿਆ ਕਿੱਥੇ ਹੈ? ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ, ਉੱਥੇ ਸਮੱਸਿਆ। ਜੇ ਜ਼ਰੂਰਤ ਹੈ ਤੇ ਸੱਦੋ ਕੰਪਨੀਆਂ ਨੂੰ ਤੇ ਸਾਹਮਣੇ ਬਿਠਾਓ, ਜਾਂ ਤਾਂ ਰੇਟ ਘੱਟ ਕਰੋ ਜਾਂ ਫਿਰ ਤਿਆਰ ਰਹੋ ਆਡਿਟ ਦੇ ਵਾਸਤੇ। ਜੇ 10 ਦਿਨਾਂ ਦੇ ਵਿੱਚ ਰੇਟ ਨਾ ਘਟਾ ਦੇਣ ਉਹ ਕੰਪਨੀਆਂ ਤੇ ਸਾਰਿਆਂ ਨੂੰ ਲਾਹਾ ਨਾ ਹੋਵੇ, ਉਧਰ ਨੂੰ ਨਹੀਂ ਕੋਈ ਵੀ ਜਾ ਰਿਹਾ। ਨਵਾਂ 1200 ਕਰੋੜ ਰੁਪਏ ਦਾ ਬੋਝ ਪੰਜਾਬੀਆਂ ਦੇ ਸਿਰਾਂ ਦੇ ਉੱਤੇ, ਉਹਨਾਂ ਪੰਜਾਬੀਆਂ ਦੇ ਸਿਰਾਂ ਤੇ ਪੈਣ ਜਾ ਰਿਹਾ ਜਿਹੜੇ ਸਮੇਂ ਸਿਰ ਬਿੱਲ ਜਮ੍ਹਾਂ ਕਰਾਉਂਦੇ। ਜੀ, ਜਿਹੜੇ ਦੇ ਰਹੇ ਆ ਉਹ ਵਿਚਾਰਿਆਂ ਦਾ ਕੀ ਕਸੂਰ ਹੈ। ਅੱਗੇ ਗੱਲ ਕਰਦੇ ਹੈਗੇ ਕੇਜਰੀਵਾਲ ਦੀ ਕੀਤੀ ਸੀਗੀ ਕਿ ਉਸ ਦੀ ਫੇਰੀ ਪੰਜਾਬ 'ਚ ਹੁਣ ਦੂਜਾ ਦਿਨ ਹੈ। ਕੱਲ ਅਰਵਿੰਦ ਕੇਜਰੀਵਾਲ ਨੇ ਇੱਥੇ ਪੰਜਾਬ ਦੇ ਵਿੱਚ ਆ ਕੇ ਤੇ ਬਿਜ਼ਨਸਮੈਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਲੁਧਿਆਣੇ ਦੇ ਵਿੱਚ। ਇਹ ਗੱਲ ਉਹਨਾਂ ਨੂੰ ਆਖੀ ਹੈ ਕਿ ਮੈਂ ਤੁਹਾਡੇ ਤੋਂ ਕੁਝ ਮੰਗਣ ਨਹੀਂ ਆਇਆ, ਮੈਂ ਦੇਣ ਆਇਆ ਕਿ ਤੁਸੀਂ ਸਰਕਾਰ ਦੇ ਵਿੱਚ ਹਿੱਸਾ ਬਣੋ। ਜਿਹੜੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ, ਉਹਦੇ ਵਿੱਚ ਹਿੱਸਾ ਬਣੋ। ਅੱਜ ਅਰਵਿੰਦ ਕੇਜਰੀਵਾਲ ਕੋਈ ਦੂਜੀ ਗਰੰਟੀ ਦੇਣਗੇ। ਜਦੋਂ ਬਿਜਲੀ ਵਾਲੀ ਗੱਲ ਕਰਕੇ ਗਏ ਸੀਗੇ ਤੇ ਉਹ ਇਹ ਜਿਹੜਾ ਮੈਂ ਪਹਿਲਾਂ ਗੱਲ ਬਿਜਲੀ ਦੀ ਦੱਸੀ ਹੈ ਜੀ, ਇਹ ਵੀ ਅਰਵਿੰਦ ਕੇਜਰੀਵਾਲ ਦੇ ਉਹਨਾਂ ਐਲਾਨਾਂ ਨੂੰ ਕੱਟਣ ਦੇ ਵਾਸਤੇ ਹੀ ਸਾਰਾ ਕੁਝ ਕੀਤਾ। ਅੱਜ ਉਹ ਜੌਬ ਗਰੰਟੀ ਦੇ ਸਕਦੇ ਆ, ਜਿਹੋ ਜੀ ਜੌਬ ਗਰੰਟੀ ਦਾ ਵਾਅਦਾ ਉਹਨਾਂ ਨੇ ਗੋਆ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਕੀਤਾ, ਸ਼ਾਇਦ ਇਹ ਉਹੋ ਜੀ ਜੌਬ ਗਰੰਟੀ ਹੋਊਗੀ ਘਰ ਘਰ ਨੌਕਰੀ ਵਾਲੀ, ਜਿਹੜੀ ਪੋਸੀਬਲ ਨਹੀਂ ਹੋ ਸਕਦੀ।
ਉਹ ਪੋਸੀਬਲ ਨਹੀਂ ਹੋ ਸਕਦੀ। ਹੁਣ ਇਹ ਕਿਹੜੇ ਟਾਈਪ ਦੀ ਜੌਬ ਗਰੰਟੀ ਹੋਊਗੀ, ਇਹ ਅਜੇ ਇਹਦਾ ਵਿਸਥਾਰ ਦੇਖਣਾ ਹੋਊਗਾ। ਜਦੋਂ ਸਰਕਾਰੀ ਨੌਕਰੀਆਂ ਤਾਂ ਖਤਮ ਹੁੰਦੀਆਂ ਤੁਰੀਆਂ ਜਾ ਰਹੀਆਂ ਨੇ, ਆ ਜਿਹੜੇ ਵਿਚਾਰੇ ਰੋਜ਼ ਕੁੱਟ ਖਾਈ ਜਾਂਦੇ, ਹੱਡ ਤੜਵਾਈ ਜਾਂਦੇ ਆ, ਇੰਨੇ ਮਿਹਨਤ ਕਰਕੇ ਡਿਗਰੀਆਂ ਲੈ ਕੇ, ਜੇ ਨੌਕਰੀਆਂ ਹੋਣ ਜਾਂ ਉਹ ਪੱਕੇ ਹੋ ਸਕਦੇ ਹੋਣ ਤੇ ਹੋ ਜਾਂਦੇ, ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ। ਇਹ ਜੌਬ ਗਰੰਟੀ ਕਿਹੋ ਜਿਹੀ ਹੋਊ ਵੇਖਣਾ ਹੋਊਗਾ। ਪਰ ਬਹੁਤੀਆਂ ਨਿਗਾਹਾਂ ਇਸ ਗੱਲ ਦੇ ਉੱਤੇ ਰਹਿਣਗੀਆਂ ਕਿ ਪਿਛਲੇ ਕਈ ਹਫ਼ਤਿਆਂ ਤੋਂ ਚੁੱਪ ਕਰਕੇ ਘਰ ਬੈਠੇ ਭਗਵੰਤ ਮਾਨ ਹੁਰੀ ਕੱਲ ਤਾਂ ਦਿਸੇ ਉਹ ਚੰਡੀਗੜ੍ਹ ਦੇ ਏਅਰਪੋਰਟ ਦੇ ਉੱਤੇ ਵੀ ਅਗਲਵੰਡੀ ਲੈਣ ਦੇ ਵਾਸਤੇ ਪਹੁੰਚੇ ਸੀਗੇ ਅਰਵਿੰਦ ਕੇਜਰੀਵਾਲ ਨੂੰ। ਜਿਹੜਾ ਬਿਜ਼ਨਸਮੈਨਾਂ ਦੀ ਮੀਟਿੰਗ ਹੋਈ ਉਹਦੇ ਵਿੱਚ ਵੀ ਉਹਨਾਂ ਇਸ ਮੀਟਿੰਗ ਨੂੰ ਸੰਬੋਧਨ ਕੀਤਾ, ਬਲਕਿ ਸਭ ਤੋਂ ਜ਼ਿਆਦਾ ਲੰਬਾ ਸਮਾਂ ਜਿਹਨੇ ਸੰਬੋਧਨ ਕੀਤਾ ਉਹ ਭਗਵੰਤ ਮਾਨ ਹੁਰੀ ਸਨ। ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਕਰਨੀ ਹੈ, ਇਹਦੇ ਬਾਰੇ ਦੇ ਵਿੱਚ ਵੀ ਕੱਲ ਵੀ ਏਅਰਪੋਰਟ ਦੇ ਉੱਤੇ ਸਵਾਲ ਉਹੀ ਉੱਠ ਰਹੇ ਸੀਗੇ ਕਿ ਇਹ ਦੱਸੋ ਸੀਐਮ ਦਾ ਫੇਸ ਕੌਣ ਹੋਊਗਾ। ਅੱਜ ਵੀ ਸਵਾਲ ਇਹੀ ਉੱਠਣੇ ਆ। ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹਿਤੀ ਕਿ ਮੈਂ ਕੱਲ ਵਾਲੇ ਵਿਸਥਾਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਦੱਸੂਗਾ ਕਿ ਕੌਣ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਵੇਖਦੇ ਆ ਕਿ ਅੱਜ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹ ਟਲਦੇ ਆ ਜਾਂ ਇਹਦਾ ਜਵਾਬ ਕੋਈ ਦਿੰਦੇ ਆ। ਜਵਾਬ ਤਾਂ ਦੇਣਾ ਪੈਣਾ, ਕਿਉਂਕਿ ਜੇ ਜਵਾਬ ਨਹੀਂ ਦਿੰਦੇ ਤੇ ਇਹ ਸਵਾਲ ਵੱਡਾ ਹੋਈ ਤੁਰਿਆ ਜਾ ਰਿਹਾ। ਔਰ ਇਸੇ ਕਰਕੇ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਪਿਛਲੇ 3-4 ਹਫ਼ਤੇ ਤੋਂ ਲਗਭਗ ਡੈਡ ਹੋਈਆਂ ਪਈਆਂ ਜੀ। ਅੱਗੇ ਗੱਲ ਕਰਦੇ ਹੈਗੇ ਆ ਚੜੂਨੀ ਦੀ। ਉਸਨੇ ਫਿਰ ਕਿਹਾ ਕਿ ਨਵੀਂ ਪਾਰਟੀ ਬਣਾ ਕੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ। ਦੇਖੋ, ਪਹਿਲਾਂ ਜਿਹੜੇ ਗੁਰਨਾਮ ਸਿੰਘ ਚੜੂਨੀ ਨੇ, ਉਹਨਾਂ ਨੇ ਗੱਲ ਕੀਤੀ ਸੀ ਪਹਿਲਾਂ ਵਿਧਾਨ ਸਭਾ ਚੋਣਾਂ ਲੜਨ ਦੀ ਮਿਸ਼ਨ ਪੰਜਾਬ ਦੇ ਉੱਤੇ, ਤੇ ਉਦੋਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਆਖ ਦਿੱਤੀ ਸੀ ਕਿ ਅਸੀਂ ਨਹੀਂ ਲੜਨੀਆਂ ਚੋਣਾਂ, ਤੇ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਬਿਆਨ ਦੀ ਨਿਖੇਧੀ ਵੀ ਕੀਤੀ ਸੀਗੀ, ਤੇ ਉਹਨਾਂ ਨੇ ਕੁਝ ਦਿਨ ਦੇ ਵਾਸਤੇ ਉਹਨੂੰ ਸਸਪੈਂਡ ਵੀ ਕਰਤਾ ਸੀ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਉਦੋਂ ਕਿਹਾ ਸੀਗਾ ਮੈਂ ਤਾਂ ਕਿਹਾ ਹੀ ਨਹੀਂ, ਉਹ ਵੀਡੀਓ ਅਜੇ ਵੀ ਪਈ ਹੈ, ਮੈਂ ਤਾਂ ਨਹੀਂ ਕਿਹਾ ਕਿ ਅਸੀਂ ਚੋਣਾਂ ਲੜਨੀਆਂ ਨੇ। ਇਹ ਤਾਂ ਐਵੇਂ ਗੁੰਮਰਾਹ ਪ੍ਰਚਾਰ ਕੀਤਾ ਜਾ ਰਿਹਾ ਮੇਰੇ ਬਾਰੇ ਦੇ ਵਿੱਚ ਕਿ ਮੈਂ ਸਿਆਸਤ ਦੇ ਵਿੱਚ ਜਾਣਾ। ਉਹਨਾਂ ਨੇ ਕਿਹਾ ਨਹੀਂ, ਮੈਂ ਨਹੀਂ ਚੋਣਾਂ ਅਜੇ ਲੜਨੀਆਂ। ਉਂਝ ਵੈਸੇ ਗੁਰਨਾਮ ਸਿੰਘ ਚੜੂਨੀ ਹੋਰੀ ਸਿਆਸਤ ਦੇ ਵਿੱਚ ਦੇਰ ਤੋਂ ਨੇ। ਉਹ ਹਰਿਆਣੇ ਦੇ ਵਿੱਚ ਇੱਕ ਲੋਕ ਸਭਾ ਦੀ ਚੋਣ ਲੜ ਕੇ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕੇ ਹੋਏ ਨੇ। ਹੁਣ ਉਹ ਪੰਜਾਬ ਦੇ ਵਿੱਚ ਮਿਸ਼ਨ ਪੰਜਾਬ ਦੇ ਨਾਮ ਦੇ ਹੇਠ ਇੱਥੇ ਚੋਣਾਂ ਲੜਨੀਆਂ ਚਾਹੁੰਦੇ ਨੇ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਨੇ ਉਹ ਇਹ ਗੱਲ ਉਹਨਾਂ ਨੇ ਕਹੀ ਆ ਕਿ ਮਿਸ਼ਨ ਪੰਜਾਬ 2022 ਦੇ ਤਹਿਤ ਵਿਧਾਨ ਸਭਾ ਚੋਣਾਂ ਲਈ ਨਵੀਂ ਸਿਆਸੀ ਪਾਰਟੀ ਬਣਾ ਕੇ ਇਹ ਚੋਣਾਂ ਲੜੀਆਂ ਜਾਣਗੀਆਂ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਬਣਾਈ ਜਾਊਗੀ ਜਿਹੜੀ ਕਿ ਲੋਕ ਪੱਖੀ ਕਾਨੂੰਨ ਬਣਾਉਣ ਦੇ ਸਮਰੱਥ ਹੋਵੇ। ਇਹ ਵੀ ਕਹਤਾ ਕਿ ਉਹ ਖੁਦ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ, ਪਰ ਨਵੀਂ ਸਿਆਸੀ ਪਾਰਟੀ ਦੇ ਵਿੱਚ ਕਿਸੇ ਵੀ ਰਵਾਇਤੀ ਸਿਆਸੀ ਪਾਰਟੀ ਦੇ ਵੱਡੇ ਆਗੂ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ, ਤੇ ਵਰਕਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਸ਼ਾਮਲ ਹੋ ਸਕੂਗਾ। ਇਹ ਵੀ ਕਿਹਾ ਕਿ ਨਵੀਂ ਸਿਆਸੀ ਪਾਰਟੀ ਲਈ ਹਰ ਖੇਤਰ ਦੇ ਲੋਕਾਂ ਦੇ ਨਾਲ ਸੰਪਰਕ ਮੁਹਿੰਮ ਵਿੱਢੀ ਹੋਈ ਹੈ। ਉਧਰ ਜਿਹੜਾ ਫਿਲਮੀ ਅਦਾਕਾਰ ਹੈ ਦੀਪ ਸਿੱਧੂ, ਜਿਹੜਾ ਕਹਿੰਦਾ ਜਿਹੜੇ ਸਰਹੱਦਾਂ ਦੇ ਉੱਤੇ ਬੈਠੇ ਕਿਸਾਨ ਜਿਨ੍ਹਾਂ ਦੀ ਜਾਨ ਚਲੇਗੀ ਹੈ, ਉਹ ਕਹਿੰਦਾ ਉਹਨਾਂ ਨੂੰ ਤਾਂ ਕਈ ਬਿਮਾਰੀਆਂ ਸੀ ਤਾਂ ਕਰਕੇ ਉਹਨਾਂ ਦੀ ਮੌਤ ਹੋ ਗਈ, ਉਹਨਾਂ ਮਰਨਾ ਤਾਂ ਘਰੇ ਵੀ ਸੀਗਾ। ਉਹ ਇਹ ਵੀ ਕਹਿੰਦਾ ਕਿ ਉਹ ਤਾਂ ਸ਼ਰਾਬ ਪੀ ਕੇ ਮਰ ਗਏ। ਉਹਨੇ ਵੀ ਇੱਕ ਫਰੰਟ ਬਣਾਇਆ ਜੀ ਵਾਰਸ ਪੰਜਾਬ ਦੇ। ਉਹਨੇ ਵੀ ਇਹ ਕਿਹਾ ਕਿ ਉਹ ਅੱਗੋਂ ਸਿਆਸਤ ਦੇ ਵਿੱਚ ਉਹਨੇ ਆਉਣਾ। ਹਾਲਾਂਕਿ ਆਨਾਕਾਨੀ ਜੀ ਕਰੀ ਜਾਂਦਾ, ਮਕਸਦ ਤਾਂ ਉਹਦਾ ਵੀ ਉਹੀ ਹੈ। ਐਕਚੁਅਲੀ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਅਸਲ ਸਿਆਸਤ ਸਮਝੋ ਸੂਬਿਆਂ ਦੀ, ਜਿੱਥੇ ਜਿੱਥੇ ਉਹਨੇ ਚੋਣਾਂ ਲੜਨੀਆਂ ਹੁੰਦੀਆਂ, ਉਹ ਕੀ ਕਰਦੇ ਆ, ਉਹ ਛੋਟੇ ਗਰੁੱਪ ਕਿੰਨੇ ਸਾਰੇ ਖੜੇ ਕਰ ਦਿੰਦੇ ਆ ਜਿਹੜੇ ਕਿ ਦੂਜੀਆਂ ਸਿਆਸੀ ਧਿਰਾਂ ਦੀਆਂ ਵੋਟਾਂ ਵੰਡ ਦਿੰਦੇ ਆ, ਤੇ ਉਹਦੇ ਵਿੱਚੋਂ ਫਿਰ ਭਾਰਤੀ ਜਨਤਾ ਪਾਰਟੀ ਆਪਣੀ ਕਾਮਯਾਬੀ ਹਾਸਲ ਕਰਦੀ ਹੈ। ਹੁਣ ਇਹ ਨਹੀਂ ਪਤਾ ਚੜੂਨੀ ਸਾਹਿਬ ਦੇ ਪਿੱਛੇ ਉਹ ਹੈ, ਦੀਪ ਸਿੱਧੂ ਦੇ ਪਿੱਛੇ ਤਾਂ ਉਹ ਪਤਾ ਹੈ ਕਿ ਉਹ ਹੈ, ਉਹ ਕਿੱਥੋਂ ਬੋਲਦਾ ਉਹ ਸਭ ਨੂੰ ਪਤਾ, ਉਹ ਕਿਹਨਾਂ ਦਾ ਬੰਦਾ ਇਹ ਵੀ ਸਭ ਨੂੰ ਪਤਾ। ਤਾਂ ਇਹੋ ਜਿਹੇ ਫਰੰਟ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਕਈ ਹੋਰ ਵੇਖਣ ਨੂੰ ਮਿਲਣਗੇ ਅਗਲੇ 1-2 ਮਹੀਨਿਆਂ ਦੇ ਵਿੱਚ। ਬਿਲਕੁਲ ਜੀ, ਹਜੇ ਤੱਕ ਇਹ ਤਿਆਰੀ ਕਰਦੇ। ਤਾਂ ਆਪਾਂ ਸਿਕਿਉਰਿਟੀ ਦੀ ਗੱਲ ਕੀਤੀ ਸੀ ਥੋੜ੍ਹੀ ਜਿਹੀ ਵਿੱਚ, ਤੇ ਜਿਹੜੀ ਸਿਕਿਉਰਿਟੀ ਆ ਫੌਜਾਂ ਦੀਆਂ ਫੌਜਾਂ ਦਿੱਤੀਆਂ ਹੋਈਆਂ ਆ, ਕੋਈ ਮੰਤਰੀ ਆ, ਕੋਈ ਸਲਾਹਕਾਰ ਆ, ਇਹ ਕਿਉਂ ਇੰਨੀਆਂ ਧਾੜਾਂ ਤੁਰੀਆਂ ਫਿਰਦੀਆਂ ਇਹਨਾਂ ਦੇ ਨਾਲ? ਦੇਖੋ, ਇੱਥੇ ਸਟੇਟਸ ਸਿੰਬਲ ਹੈ ਸਿਕਿਉਰਿਟੀ ਜਿਹੜੀ। ਕਿੰਨੀ ਕੁ ਸਿਕਿਉਰਿਟੀ ਇਹਨਾਂ ਨੂੰ ਚਾਹੀਦੀ ਹੈ? ਜਦੋਂ ਇਹ ਲੋਕ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਇਹਨਾਂ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਜਾਂਦਾ। ਸੱਤਾ ਤੋਂ ਬਾਹਰ ਹੋਏ ਤੇ ਉਹ ਖਤਰਾ ਖਤਮ ਹੋ ਜਾਂਦਾ ਜੀ ਕਿਤੇ। ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਆਏ ਨਹੀਂ 4.5 ਸਾਲ ਪਟਿਆਲੇ ਦੇ ਵਿੱਚ, ਆਪਣੇ ਜਿਹੜਾ ਜਿਹਨੂੰ ਉਹ ਮਹਿਲ ਕਹਿੰਦੇ ਮੋਤੀ ਮਹਿਲ, ਉੱਥੇ ਨਾ ਪ੍ਰਨੀਤ ਕੌਰ ਹੋਰੀ ਇੱਥੇ ਰਹਿੰਦੇ। ਪ੍ਰਨੀਤ ਕੌਰ ਹੋਰੀ ਸਰਕਾਰੀ ਕੋਠੀ ਦੇ ਵਿੱਚ ਰਹਿੰਦੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਸਿਸਵਾਂ ਫਾਰਮ ਦੇ ਵਿੱਚ ਰਹਿੰਦੇ।
ਨਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਮੇਨ ਮੈਂਬਰ ਇੱਥੇ ਰਹਿੰਦਾ। ਅੰਦਰ ਕੰਮਕਾਰ ਕਰਨ ਵਾਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ, ਕਿਉਂਕਿ ਅੰਦਰ ਘੋੜਿਆਂ ਦਾ ਫਾਰਮ ਹੈ, ਇੱਥੇ ਅੰਦਰ ਜਿਹੜਾ ਉਹ ਬੂਟਿਆਂ ਦੀ ਨਰਸਰੀ ਆ, ਇਦਾਂ ਦੇ ਲੋਕ ਬਹੁਤ ਰਹਿੰਦੇ ਆ ਜਿਹੜੇ ਉਹਨੂੰ ਮੇਨਟੇਨ ਰੱਖਦੇ ਆ। ਬਹੁਤ ਵੱਡਾ ਇਹ ਘਰ ਹੈ ਉਹ ਸਾਰੇ ਨੇ। ਤੇ ਕੰਧਾਂ ਦੀ ਰਾਖੀ ਕਰਨ ਦੇ ਵਾਸਤੇ ਹਜ਼ਾਰਾਂ ਸਿਕਿਉਰਿਟੀ ਵਾਲੇ ਲਾਏ ਹੋਏ ਨੇ, ਚੁਫੇਰਿਓਂ ਘੇਰਿਆ ਹੋਇਆ ਇਹਨੂੰ। ਆ ਹੁਣ ਜਿੱਦਣ ਮੁੱਖ ਮੰਤਰੀ ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ, ਉਦੋਂ ਬਾਅਦ ਮੇਨ ਸੜਕਾਂ ਜਿਹੜੀਆਂ ਆਲੇ ਦੁਆਲੇ ਤੋਂ ਲੰਘਦੀਆਂ ਨੇ, ਪ੍ਰਮੁੱਖ ਸੜਕਾਂ ਜਿਹੜੀਆਂ 7-8 ਮਹੀਨਿਆਂ ਤੋਂ ਬੰਦ ਸੀ, ਉਹ ਜਾ ਕੇ ਖੁੱਲੀਆਂ ਨੇ ਤੇ ਲੋਕਾਂ ਨੂੰ ਮਸਾਂ ਸੁੱਖ ਦਾ ਸਾਹ ਆਇਆ। ਤੇ ਜਿਹੜੇ 15 ਦੇ ਕਰੀਬ ਇਹਨਾਂ ਦੇ OSD ਤੇ ਸਲਾਹਕਾਰ ਸੀ, ਉਹ 1500 ਦੇ ਕਰੀਬ ਜਿਹੜੇ ਸਿਕਿਉਰਿਟੀ ਵਾਲੇ ਆ ਉਹ ਲਈ ਫਿਰਦੇ ਸੀਗੇ, ਤੇ ਕਿਸੇ ਨਾਲ ਵੱਧ ਕਿਸੇ ਦੇ ਨਾਲ ਘੱਟ। ਪਹਿਲਾਂ ਤਾਂ ਇਹਨਾਂ ਨੇ ਅਸਤੀਫੇ ਨਹੀਂ ਦਿੱਤੇ, 3 ਕੁ ਨੇ ਅਸਤੀਫੇ ਦਿੱਤੇ ਸੀ, ਬਾਕੀਆਂ ਨੂੰ ਸਰਕਾਰ ਵੰਡ ਤੋਂ ਬਾਅਦ ਉਹਨਾਂ ਦੀਆਂ ਸੇਵਾਵਾਂ ਰੱਦ ਕੀਤੀਆਂ ਗਈਆਂ। ਉਹਨਾਂ ਨੂੰ ਇਹ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਕੋਠੀਆਂ ਖਾਲੀ ਕਰ ਦਿਓ ਜਿਹੜੀਆਂ ਮੱਲੀ ਬੈਠੇ ਆ ਕਨਾਲ ਵਾਲੀਆਂ। ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਮੁੱਖ ਮੰਤਰੀ ਅਸਤੀਫਾ ਦੇਗਾ, ਤੁਸੀਂ ਆਪ ਛੱਡੋ, ਕਿਸੇ ਨੇ ਨਹੀਂ ਛੱਡੀ, ਸਰਕਾਰ ਨੇ ਉਹਨਾਂ ਦੀਆਂ ਰੱਦ ਕੀਤੀਆਂ ਨਿਯੁਕਤੀਆਂ, ਫਿਰ ਸਿਕਿਉਰਿਟੀ ਨਹੀਂ ਛੱਡ ਰਹੇ। ਹੁਣ ਇਸ ਮਾਮਲੇ ਦੇ ਉੱਤੇ ਹੁਕਮ ਹੋ ਗਏ ਪੰਜਾਬ ਸਰਕਾਰ ਦੇ, ਪੰਜਾਬ ਪੁਲਿਸ ਦੇ ਵੱਲੋਂ ਕਿ ਇਹਨਾਂ ਸਭ ਦੀ ਸਿਕਿਉਰਿਟੀ ਵਾਪਸ ਲਈ ਜਾਵੇ। ਇਹਨਾਂ ਦੀ ਸਿਕਿਉਰਿਟੀ ਵਾਪਸ ਲੈਣ ਦੇ ਹੁਕਮ ਆਉਣ ਦੇ ਨਾਲ ਇਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਨੂੰ ਇਹ ਗੱਲ ਆਖੀ ਗਈ ਆ ਕਿ ਵਾਪਸ ਪਹੁੰਚੋ, ਆਪੋ ਆਪਣੇ ਰਿਪੋਰਟ ਕਰੋ ਜਾ ਕੇ। ਮੁੱਖ ਮੰਤਰੀਆਂ ਦੇ ਕਰੀਬੀਆਂ ਨੂੰ ਸਰਕਾਰੀ ਗੱਡੀਆਂ, ਤੇਲ ਦੀ ਮੁਫਤ ਸਹੂਲਤ ਸੀ। ਸਰਕਾਰ ਨੇ ਸੁਰੱਖਿਆ ਹੁਣ ਵਾਪਸ ਮੰਗਾਉਣ ਦੇ ਹੁਕਮ ਦਿੱਤੇ ਆ। ਇਹਦੇ ਵਿੱਚ DGP ਸੁਰੱਖਿਆ ਦੇ ਵੱਲੋਂ ਇਹ ਚਿੱਠੀ DGP ਹੋਮਗਾਰਡ, ਪੁਲਿਸ ਕਮਿਸ਼ਨਰ, SSPs ਉਹਨਾਂ ਨੂੰ ਸਭ ਨੂੰ ਲਿਖੀ ਗਈ ਆ ਜਿਨ੍ਹਾਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਆ। ਉਹਦੇ ਚ ਸੀਨੀਅਰ ਸਲਾਹਕਾਰ ਸਾਬਕਾ ਫੌਜੀ ਅਫਸਰ TS ਸ਼ੇਰਗਿੱਲ, ਰਵੀਨ ਠਕਰਾਲ, ਮੇਜਰ ਅਮਰਦੀਪ ਸਿੰਘ, ਅਤੁਲ ਨੰਦਾ ਉਹ ਵੀ ਅਜੇ ਸਿਕਿਉਰਿਟੀ ਲਈ ਫਿਰਦਾ ਸੀ, ਸੰਦੀਪ ਸਿੰਘ ਬਰਾੜ, ਦਮਨਜੀਤ ਸਿੰਘ ਮੋਹੀ, ਕੈਪਟਨ ਸੰਦੀਪ ਸੰਧੂ, ਅੰਕਿਤ ਬਾਂਸਲ, ਜਗਦੀਪ ਸਿੱਧੂ, ਗੁਰਮੇਹਰ ਸਿੰਘ ਸੇਖੋਂ, ਹਨੀ ਸੇਖੋਂ, ਕਰਨਵੀਰ ਸਿੰਘ, ਨਰਿੰਦਰ ਭਾਂਬਰੀ, ਪਰਮਿੰਦਰਪਾਲ ਸਿੰਘ ਮਾਨ, ਵਿਮਲ ਸੁੰਬਲੀ, ਖੂਬੀ ਰਾਮ, GS ਸੋਢੀ, ਸੁਰੇਸ਼ ਕੁਮਾਰ, ਭਰਤਿੰਦਰ ਚਹਿਲ। ਕੁਛ ਤਾਂ ਨਾਮ ਤੁਸੀਂ ਸੁਣੇ ਹੋਣਗੇ, ਬਾਕੀ ਤਾਂ ਕਦੀ ਸੁਣੇ ਹੀ ਨਹੀਂ, ਪਤਾ ਹੀ ਨਹੀਂ ਕਿਸੇ ਨੂੰ। ਇਹ ਵੀ ਸਲਾਹਕਾਰ ਨੇ, ਸਿਕਿਉਰਿਟੀ ਉਹ ਵੀ ਜਿਹੜੀ ਉਹ ਲਈ ਫਿਰਦੇ ਸੀਗੇ। ਔਰ ਬੋਝ ਪੰਜਾਬੀਆਂ ਦੇ ਉੱਤੇ ਪੈ ਰਿਹਾ ਸੀ ਕਰੋੜਾਂ ਦੇ ਰੂਪ ਦੇ ਵਿੱਚ ਮਹੀਨੇ ਦਾ, ਜਿਹੜਾ ਇਹਨਾਂ ਦਾ ਬੋਝ ਗੱਡੀਆਂ ਦਾ, ਸਿਕਿਉਰਿਟੀ ਦਾ, ਤੇਲ ਦਾ ਤੇ ਬਾਕੀ ਭੱਤਿਆਂ ਦਾ ਪੈ ਰਿਹਾ ਸੀ। ਕੋਈ ਇਦਾਂ ਦੀ ਸਲਾਹ ਦਿੰਦੇ ਸੀ, ਸਿਰ ਸੁਆਹ ਪਾਤੀ ਉਹਨਾਂ ਦੇ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।